ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਮੂਕ ਉਚ ਰਹਿ ਸਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਹਾਗੜਾ ਮਹੱਲਾ ਚੌਥਾ। ਜਗ ਸੋਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ। ਹਰ ਕੀਰਤ ਹਰ ਮਨ ਧਾਰੇ ਰਾਮ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ। ਜਪ ਹਰ ਹਰ ਨਾਮ ਉਧਾਰੇ ਰਾਮ ਸਭ ਕਿਲ ਵਿਖ ਪਾਪ ਦੁਖ ਕੱਟਿਆ ਮੇਰੀ ਜਿੰਦੜੀਏ। ਮਲ ਗੁਰਮੁਖ ਨਾਮ ਉਤਾਰੇ ਰਾਮ ਬੜ ਪੁੰਨੀ ਹਰ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ। ਜਗ ਸੋਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ
ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ। ਜਗ ਸੋ ਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਿਹਾਗੜੇ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਐ ਮੇਰੀਏ ਜਿੰਦੇ, ਸੰਸਾਰ ਭਰ ਦੇ ਅੰਦਰ ਸਭ ਤੋਂ ਸ੍ਰੇਸ਼ਟ ਕਿਰਤ, ਸਭ ਤੋਂ ਚੰਗੀ ਕਰਨੀ ਉਹ ਹੈ ਜੋ ਅਕਾਲ ਪੁਰਖ ਪਰਮਾਤਮਾ ਦਾ ਜਸ ਉਚਾਰਨ ਕਰਨਾ ਹੈ। ਜੀਵਨ ਦੇ ਅੰਦਰ ਮਨੁੱਖ ਹਰ ਕੋਈ ਸਾਧ ਸੰਗਤ ਜੀ ਕਿਰਤ ਕਰਦਾ ਹੈ। ਕੋਈ ਚੰਗੀ ਕਰਦਾ ਹੈ ਤੇ ਕੋਈ ਮੰਦੀ ਕਰਦਾ ਹੈ। ਕੋਈ ਮਨੁੱਖ ਧਰਮ ਦੀ ਕਿਰਤ ਕਰਦਾ ਹੈ, ਸੱਚੀ ਕਮਾਈ ਕਰਦਾ ਹੈ। ਕੋਈ ਝੂਠ ਬੋਲ ਕਰਕੇ ਸਾਧ ਸੰਗਤ ਜੀ ਕਿਰਤ ਪਿਆ ਕਰ ਰਿਹਾ ਹੈ। ਹਰ ਇੱਕ ਮਨੁੱਖ ਜੀਵਨ ਦੇ ਅੰਦਰ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਕਿਰਤ ਕਮਾਈ ਕਰਦਾ ਪਿਆ ਹੈ। ਔਰ ਉਹ ਵੀ ਸੰਸਾਰ ਦੇ ਅੰਦਰ ਦਾਨੀ ਪੁਰਖ ਹਨ, ਜਿਹੜੇ ਦਾਨ ਕਰਕੇ ਕਹਿੰਦੇ ਹਨ ਕਿ ਅਸੀਂ ਸ੍ਰੇਸ਼ਟ ਕਿਰਤ ਕਰ ਰਹੇ ਹਾਂ। ਕੋਈ ਪੁੰਨੀ ਜੀਵ ਹਨ ਜਿਹੜੇ ਪੁੰਨ ਕਰਮ ਕਰਕੇ ਕਹਿੰਦੇ ਹਨ ਕਿ ਅਸੀਂ ਸ੍ਰੇਸ਼ਟ ਕਰਨੀ ਜੀਵਨ ਦੇ ਵਿੱਚ ਕਰ ਰਹੇ ਹਾਂ। ਪਰ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛੀਏ, ਮਹਾਰਾਜ ਸਭ ਤੋਂ ਉੱਤਮ ਔਰ ਸ੍ਰੇਸ਼ਟ ਕਿਰਤ ਕਿਹੜੀ ਹੈ? ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ, ਜਗ ਸੋ ਕ੍ਰਿਤ ਕੀਰਤ ਨਾਮ ਹੈ। ਸਭ ਤੋਂ ਸ੍ਰੇਸ਼ਟ ਜਿਹੜੀ ਕਰਨੀ ਹੈ ਨਾ ਜੀਵਨ ਦੇ ਅੰਦਰ, ਕਿਰਤ ਕਰਨੀ, ਪਰਮੇਸ਼ਰ ਦਾ ਨਾਮ ਜਪਣਾ। ਕੀਰਤੀ ਭਾਵ ਵਾਹਿਗੁਰੂ ਦਾ ਕੀਰਤਨ ਕਰਨਾ, ਪਰਮੇਸ਼ਰ ਦਾ ਜਸ ਉਚਾਰਨ ਕਰਨਾ, ਇਹ ਜੀਵਨ ਦੇ ਅੰਦਰ ਸਭ ਤੋਂ ਉੱਤਮ ਕਰਨੀ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਵਿੱਚ ਬਚਨ ਹਨ, ਇਹ ਪ੍ਰਾਣਾ ਧਾਰੀ ਜੀਵ ਜੇ ਅਕਾਲ ਪੁਰਖ ਪਰਮਾਤਮਾ ਤੋਂ ਦਾਤ ਮੰਗਣੀ ਹੈ ਤੇ ਪਰਮੇਸ਼ਰ ਦੇ ਜਸ ਦੀ ਦਾਤ ਮੰਗੇ, ਸਭ ਤੋਂ ਉੱਤਮ ਕਰਨੀ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜੇ ਮੰਗਣਾ ਹੈ ਤੇ ਪਰਮਾਤਮਾ ਦਾ ਜਸ ਮੰਗ। ਹੈ ਪ੍ਰਮਾਤਮਾ ਐਸਾ ਉੱਤਮ ਜਸ ਮੈਨੂੰ ਜੀਵਨ ਦੇ ਅੰਦਰ ਬਖਸ਼ੋ, ਜਿਸ ਜਸ ਨੂੰ ਜੀਵਨ ਵਿੱਚ ਧਾਰਨ ਕਰਨ ਦੇ ਨਾਲ, ਮਹਾਰਾਜ ਤੁਹਾਡਾ ਜਸ ਉਚਾਰਨ ਕਰਨ ਦੇ ਨਾਲ ਜਿਤਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਵਹਾਰਿਕ ਪਰਮਾਰਥਿਕ ਕਾਰਜ ਹਨ, ਸਭ ਕਾਰਜਾਂ ਦੀ ਵੀ ਸਫਲਤਾ ਮਿਲਦੀ ਹੈ। ਐਸਾ ਮਹਾਰਾਜ ਕਿਰਪਾ ਕਰਕੇ ਪਰਮ ਤੇ ਉੱਤਮ ਜਸ ਦੀ ਜੀਵਨ ਦੇ ਅੰਦਰ ਸਾਨੂੰ ਦਾਤ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ।
ਜੇ ਮੰਗਣਾ ਹੈ ਤੇ ਪ੍ਰਮਾਤਮਾ ਤੋਂ ਜਸ ਦੀ ਦਾਤ ਮੰਗ। ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਕਲਯੁਗ ਦੇ ਭਿਆਨਕ ਸਮੇਂ ਅੰਦਰ ਇਹੋ ਸਭ ਤੋਂ ਵੱਡਾ ਪੁੰਨ ਹੈ ਪਰਮੇਸ਼ਰ ਦਾ ਨਾਮ ਜਪਣਾ। ਕਾਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਨਾ, ਪ੍ਰੀਤ ਰੂਪ ਰਸਨਾ ਧਾਰਨ ਕਰਕੇ ਪ੍ਰੇਮ ਦੇ ਸਹਿਤ ਹੋ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਨਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨਾ। ਮਹਾਰਾਜ ਕਹਿੰਦੇ ਸਭ ਤੋਂ ਵੱਡਾ ਪੁੰਨ ਕਰਮ ਇਹੋ ਹੀ ਹੈ। ਨਹੀਂ ਤੇ ਸਾਧ ਸੰਗਤ ਜੀ ਬੜੇ ਬੜੇ ਦਾਨੀ ਪੁਰਖ ਵੀ ਸੰਸਾਰ ਦੇ ਅੰਦਰ ਆਏ ਹੈ, ਪਰ ਉਹ ਵੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਨਾ ਕਰ ਸਕੇ। ਬੜੇ ਬੜੇ ਪੁੰਨ ਕਰਮ ਕਰਨ ਵਾਲੇ ਵੀ ਸੰਸਾਰ ਭਰ ਦੇ ਅੰਦਰ ਜੀਵ ਆਏ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਆਉਣਗੇ, ਪਰ ਪਰਮੇਸ਼ਰ ਦੇ ਭਜਨ ਕੀਤੇ ਤੋਂ ਬਿਨਾ, ਨਾਮ ਜਪਣ ਤੋਂ ਬਿਨਾ ਜਿਤਨੇ ਵੀ ਕੀਤੇ ਹੋਏ ਪੁੰਨ ਦਾਨ ਹੈ, ਸਾਧ ਸੰਗਤ ਜੀ ਉਹਨਾਂ ਵਿੱਚ ਸਫਲਤਾ ਨਹੀਂ ਪ੍ਰਾਪਤ ਹੋ ਸਕਦੀ। ਔਰ ਹਜੂਰ ਦੇ ਗੁਰਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਕਿ ਮਨੁੱਖ ਜਿਤਨੇ ਮਰਜ਼ੀ ਪੁੰਨ ਦਾਨ ਵੀ ਕਰ ਲਵੇ, ਹੋਰ ਵੀ ਸੰਸਾਰ ਭਰ ਦੇ ਸਾਧਨ ਕਰ ਲਵੇ, ਪਰ ਜਿੰਨੀ ਦੇਰ ਤੱਕ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ, ਜਿਤਨੇ ਵੀ ਕੀਤੇ ਹੋ ਸਾਧਨ, ਜਿੰਨੇ ਵੀ ਕੀਤੇ ਹੋ ਪੁੰਨ ਦਾਨ ਹਨ, ਉਹਨਾਂ ਦੇ ਨਾਲ ਕਦੇ ਵੀ ਕੀਤੇ ਹੋ ਸਾਧਨਾਂ ਦੇ ਨਾਲ ਸਫਲਤਾ ਨਹੀਂ ਪ੍ਰਾਪਤ ਹੁੰਦੀ, ਕਿਉਂਕਿ ਪਰਮੇਸ਼ਰ ਦਾ ਨਾਮ ਸਭ ਤੋਂ ਉੱਤਮ ਹੈ। ਜਿਵੇਂ ਜਿਤਨੀਆਂ ਮਰਜ਼ੀ ਜੀਰੋਆਂ ਸਿਫਰਾਂ ਲਗਾ ਦਈਏ, ਏਕੇ ਤੋਂ ਬਿਨਾਂ ਕਿਸੇ ਦਾ ਮੁੱਲ ਨਹੀਂ ਪੈਂਦਾ, ਇਸੇ ਪ੍ਰਕਾਰ ਜਿਤਨੇ ਮਰਜ਼ੀ ਸਾਧਨ ਕਰ ਲਈਏ, ਜਿੰਨੀ ਦੇਰ ਤੱਕ ਇੱਕ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਪੁੰਨ ਕਰਨਾ, ਦਾਨ ਕਰਨਾ ਭਾਵੇਂ ਸਾਧ ਸੰਗਤ ਜੀ ਚੰਗੇ ਕਰਮ ਹੈ, ਮਾੜੀ ਗੱਲ ਨਹੀਂ ਹੈ, ਚੰਗਾ ਕੰਮ ਹੈ। ਲੋੜਵੰਦ ਦੇ ਸਹਾਇਕ ਬਣਨਾ, ਪੁੰਨ ਦਾਨ ਕਰ ਦੇਣਾ, ਪਰ ਜੇ ਉਹ ਕੀਤੇ ਹੋਏ ਪੁੰਨ ਦਾਨ ਦਾ ਹੰਕਾਰ ਹੀ ਮਨ ਵਿੱਚ ਕਰੀ ਜਾਵੇ ਕਿ ਮੈਂ ਦਾਨੀ ਬਣ ਗਿਆ, ਮੈਂ ਹੀ ਦਾਤਾ ਬਣ ਗਿਆ, ਉਹ ਤਾਂ ਫਿਰ ਹਾਥੀ ਦੇ ਗੰਗਾ ਇਸ਼ਨਾਨ ਕਰਨ ਦੇ ਬਾਵਜੂਦ ਵੀ ਘੱਟੇ ਵਿੱਚ ਲੇਟਣ ਦੀ ਤਰ੍ਹਾਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਦੇਹ ਜਿਉ ਕੁੰਚਰ ਇਸ਼ਨਾਨ। ਕਿ ਪੁੰਨ ਦਾਨ ਕਰਕੇ, ਤੀਰਥ ਯਾਤਰਾ ਕਰਕੇ ਫਿਰ ਹੰਕਾਰ ਕੀਤਾ ਕਿ ਮੈਂ ਸਭ ਕੁਝ ਕੀਤਾ ਹੈ, ਨਿਮਰਤਾ ਨਹੀਂ ਧਾਰਨ ਕੀਤੀ, ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਨਹੀਂ ਕੀਤੀ ਕਿ ਪ੍ਰਮਾਤਮਾ ਆਪ ਜੀ ਨੇ ਬਲ ਬਖਸ਼ਿਆ ਹੈ, ਮਹਾਰਾਜ ਨਹੀਂ ਤਾਂ ਮੇਰਾ ਕੀ ਬਲ ਸੀਗਾ, ਤਾਂ ਹੀ ਮਹਾਰਾਜ ਤੀਰਥ ਯਾਤਰਾ ਕੀਤੀ ਹੈ, ਆਪ ਜੀ ਨੇ ਕਿਰਪਾ ਕਰਕੇ ਕਰਵਾਈ ਹੈ। ਮਹਾਰਾਜ ਲੋੜਵੰਦਾਂ ਦੀ ਸਹਾਇਕ ਬਣਦਾ, ਇਹ ਵੀ ਆਪ ਜੀ ਨੇ ਕਿਰਪਾ ਕਰਕੇ ਮਹਾਰਾਜ ਸਮਰੱਥਾ ਬਖਸ਼ੀ ਹੈ। ਪੁੰਨ ਦਾ ਭਲੇ ਦਾ ਕਰਮ ਕੀਤਾ, ਮਹਾਰਾਜ ਆਪ ਨੇ ਕਿਰਪਾ ਕਰਕੇ ਸੋਝੀ ਬਖਸ਼ੀ, ਤਾਂ ਹੀ ਮਹਾਰਾਜ ਹੋਇਆ, ਨਹੀਂ ਤਾਂ ਮਰ ਤੇ ਪੜਦਾ ਪੈ ਜਾਂਦਾ, ਮਹਾਰਾਜ ਮੈਂ ਕਿਵੇਂ ਕਰ ਸਕਦਾ ਸਾਂ। ਜੇ ਤਾਂ ਇਹੋ ਨਿਮਰਤਾ ਧਾਰਨ ਕਰੇ, ਸਾਧ ਸੰਗਤ ਜੀ ਕੀਤਾ ਹੋਇਆ ਪੁੰਨ ਦਾਨ ਵੀ ਫਲੀਭੂਤ ਹੁੰਦਾ ਹੈ, ਨਹੀਂ ਤਾਂ ਚੰਗੇ ਕਰਮ ਕਰਨ ਦੇ ਬਾਵਜੂਦ ਵੀ ਮਨੁੱਖ ਉਹਨਾਂ ਤੋਂ ਲਾਹਾ ਨਹੀਂ ਪ੍ਰਾਪਤ ਕਰ ਸਕਦਾ। ਤੋ ਗਰੀਬ ਨਵਾਜ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ, ਐ ਮੇਰੀਏ ਜਿੰਦੇ ਜਗ ਸੋਕ੍ਰਿਤ ਕੀਰਤ ਨਾਮ ਹੈ। ਜਗਤ ਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਣਾ, ਵਾਹਿਗੁਰੂ ਜੀ ਦਾ ਜਸ ਉਚਾਰਨ ਕਰਨਾ, ਇਹ ਸਭ ਤੋਂ ਸ੍ਰੇਸ਼ਟ ਕਰਨੀ ਹੈ, ਸਭ ਤੋਂ ਉੱਤਮ ਕਰਮ ਹੈ। ਹਰ ਕੀਰਤ ਹਰ ਮਨ ਧਾਰੇ RAM। ਇਸ ਲਈ ਹੇ ਜੀਵ ਆਪਣੇ ਮਨ ਵਿੱਚ ਹਰੀ ਅਕਾਲ ਪੁਰਖ ਪ੍ਰਮਾਤਮਾ ਦੀ ਕੀਰਤੀ ਨੂੰ, ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰ ਲੈ, ਇਹ ਸਭ ਤੋਂ ਉੱਤਮ ਕਰਨੀ ਹੈ, ਸਭ ਤੋਂ ਸ੍ਰੇਸ਼ਟ ਕ੍ਰਿਤ ਹੈ ਪਰਮੇਸ਼ਰ ਦਾ ਨਾਮ ਜਪਣਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ। ਮਹਾਰਾਜ ਕਹਿੰਦੇ ਜੀਵਨ ਦੇ ਅੰਦਰ ਪਰਮੇਸ਼ਰ ਦਾ ਨਾਮ ਧਾਰਨ ਕਰ ਲੈਣਾ ਕਰ। ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਪਵਿੱਤਰ ਹੈ। ਜਿਤਨੇ ਵੀ ਸੰਸਾਰ ਭਰ ਦੇ ਜੀਵ ਕੋਈ ਪਾਪੀ ਹਨ, ਗੁਨਹਗਾਰ ਔਗਣਹਾਰੇ ਹੈ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਪਰਮਾਤਮਾ ਦੇ ਪਵਿੱਤਰ ਨਾਮ ਦੀ ਸੰਗਤ ਕੀਤੀ ਹੈ, ਉਹ ਵੀ ਪਵਿੱਤਰ ਜੀਵਨ ਵਾਲੇ ਹੋ ਗਏ ਹਨ।
ਜਿਵੇਂ ਮਨੁੱਖ ਜਿਹੋ ਜਿਹੀ ਸੰਗਤ ਕਰਦਾ ਉਹੋ ਜਿਹਾ ਰੰਗ ਚੜ੍ਹਦਾ ਹੈ। ਤੇ ਪ੍ਰਮਾਤਮਾ ਦਾ ਨਾਮ ਸਤ ਸੰਗਤ ਜੀ ਪਵਿੱਤਰ ਹੈ, ਨਿਰਮਲ ਹੈ, ਉਜਲ ਹੈ। ਤੇ ਜੇ ਪਾਪੀ ਬੰਦਾ ਵੀ ਕਿਤੇ, ਪਤਿਤ ਜੀਵ ਵੀ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਨਾਮ ਦੀ ਸੰਗਤ ਕਰਦਾ ਹੈ, ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਕਰਦਾ ਹੈ, ਸਾਧ ਸੰਗਤ ਜੀ ਐਸਾ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹਦਾ, ਉਹ ਪਤਿਤ ਜੀਵ ਵੀ ਪਵਿੱਤਰ ਬਣ ਜਾਂਦਾ ਹੈ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ, ਪਤਿਤ ਪਵਿੱਤ ਭਏ RAM ਕਹਿਤ ਹੀ। ਮਹਾਰਾਜ ਕਹਿੰਦੇ ਜਿਨ੍ਹਾਂ ਪਾਪੀ ਜੀਵਾਂ ਨੇ ਵੀ ਪਰਮੇਸ਼ਰ ਦਾ ਨਾਮ ਜਪਿਆ ਉਹ ਵੀ ਪਵਿੱਤਰ ਬਣ ਗਏ, ਉਹ ਵੀ ਹਿਰਦੇ ਦੀ ਨਿਰਮਲਤਾ ਵਾਲੇ ਬਣ ਗਏ, ਉਜਲ ਜੀਵਨ ਵਾਲੇ ਹੋ ਗਏ, ਜਗਤ ਦੇ ਪੂਜਣ ਯੋਗ ਹੋ ਗਏ। ਜਿਨ੍ਹਾਂ ਪਾਪੀ ਜੀਵਾਂ ਨੇ ਵੀ ਭਾਵੇਂ ਪਰਮੇਸ਼ਰ ਦਾ ਨਾਮ ਜਪਿਆ ਹੈ। ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ। ਪ੍ਰਤਾਖੀ ਮਹਾਰਾਜ ਨੇ ਪਾਪੀ ਸ਼ਬਦ ਵਰਤਿਆ। ਅਜਾਮਲ ਪਾਪੀ ਜਗ ਜਾਣੇ, ਸਾਰਾ ਜਗਤ ਜਾਣਦਾ ਹੈ। ਨਿਮਕ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰਹਿ ਪਾਰਾ। ਹੇ ਜੀਵ ਤੂੰ ਵੀ ਪ੍ਰਮਾਤਮਾ ਦਾ ਚਿੰਤਨ ਕਰਿਆ ਕਰ। ਜੇ ਅਜਾਮਲ ਵਰਗਾ ਪਾਪੀ ਭਵ ਸਾਗਰ ਤੋਂ ਤਰ ਗਿਆ ਕਿ ਪ੍ਰਮਾਤਮਾ ਤੈਨੂੰ ਨਹੀਂ ਤਾਰੇਗਾ। ਵਾਹਿਗੁਰੂ ਤੇਰੇ ਤੇ ਵੀ ਕਿਰਪਾ ਕਰਕੇ ਤੈਨੂੰ ਵੀ ਡੁੱਬਦੇ ਹੋਏ ਨੂੰ ਭਵ ਸਾਗਰ ਤੋਂ ਪਾਰ ਕਰ ਦੇਵੇਗਾ। ਪ੍ਰਮਾਤਮਾ ਦਾ ਚਿੰਤਨ ਕਰਿਆ ਕਰ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਐ ਮੇਰੀਏ ਜਿੰਦੇ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਪਵਿੱਤਰ ਹੈ। ਐਸਾ ਪਾਵਨ ਨਿਰਮਲ ਪਰਮੇਸ਼ਰ ਦਾ ਨਾਮ ਹੈ। ਜਪ ਹਰ ਹਰ ਨਾਮ ਉਧਾਰੇ RAM। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਜਾਪ ਕੀਤਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਨਾਂ ਦਾ ਉਧਾਰ ਕਰ ਦਿੱਤਾ ਹੈ। ਇਸ ਲਈ ਐ ਮੇਰੀ ਜਿੰਦੇ ਤੂੰ ਵੀ ਪ੍ਰਮਾਤਮਾ ਦਾ ਨਾਮ ਜਪਿਆ ਕਰ। ਵਾਹਿਗੁਰੂ ਜੀ ਦੇ ਨਾਮ ਮੰਤਰ ਦਾ ਹੀ ਜਾਪ ਕਰਿਆ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਜਪਿਆ ਕਰ, ਜਿਹੜਾ ਜਪਣੇ ਯੋਗ ਹੈ। ਵਿਕਾਰਾਂ ਨੂੰ ਔਗਣਾਂ ਨੂੰ ਜ਼ਬਤ ਕਰਨ ਵਾਲਾ, ਪਾਪ ਕਰਮਾਂ ਨੂੰ ਜ਼ਬਤ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਪਣੇ ਯੋਗ ਜਾਪ ਉਹ ਜਪਿਆ ਕਰ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਜਪ ਹਰ ਹਰ ਨਾਮ ਉਧਾਰੇ RAM। ਜਿਨ੍ਹਾਂ ਤੋਂ ਪਰਮੇਸ਼ਰ ਨੇ ਆਪਣੇ ਨਾਮ ਦਾ ਜਾਪ ਕਰਾਇਆ, ਉਹਨਾਂ ਨੂੰ ਆਪ ਹੀ ਭਵ ਸਾਗਰ ਤੋਂ ਤਾਰ ਦਿੱਤਾ ਹੈ। ਉਹਨਾਂ ਦਾ ਆਪ ਹੀ ਵਾਹਿਗੁਰੂ ਜੀ ਨੇ ਉਧਾਰ ਕਰ ਦਿੱਤਾ ਹੈ। ਸਭ ਕਿਲ ਵਿਖ ਪਾਪ ਦੁਖ ਕਟਿਆ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ ਸਾਰੇ ਬੱਜਰ ਪਾਪ, ਫਿਰ ਸਾਰੇ ਜੰਮਣ ਮਰਨ ਦੇ ਦੁੱਖ ਆਦਿਕ ਪ੍ਰਮਾਤਮਾ ਨੇ ਉਹਨਾਂ ਦੇ ਕੱਟ ਦਿੱਤੇ ਹਨ। ਮਲ ਗੁਰਮੁਖ ਨਾਮ ਉਤਾਰੇ RAM। ਹਜੂਰ ਕਹਿੰਦੇ ਹਨ, ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਜਪਿਆ, ਪਰਮਾਤਮਾ ਨੇ ਐਸੀ ਕਿਰਪਾ ਕੀਤੀ, ਉਹਨਾਂ ਦੀ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਲਾਹ ਦਿੱਤੀ ਹੈ। ਹਉਮੈ ਦੀ ਮੈਲ ਵੀ ਉਹਨਾਂ ਦੀ ਲਾਹ ਦਿੱਤੀ ਹੈ, ਜਿਸ ਕਰਕੇ ਹਿਰਦਾ ਕਦੇ ਵੀ ਪਵਿੱਤਰ ਨਹੀਂ ਸੀ ਹੁੰਦਾ। ਜਿਵੇਂ ਸਾਧ ਸੰਗਤ ਜੀ ਕੱਪੜਾ ਮੈਲਾ ਹੋਵੇ, ਜਿੰਨੀ ਦੇਰ ਤੱਕ ਉਹਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਨਾ ਕੀਤਾ ਜਾਵੇ ਤੇ ਉਹਨੂੰ ਪਵਿੱਤਰ ਨਹੀਂ ਮੰਨਿਆ ਜਾਂਦਾ। ਕਿਹਾ ਜਾਂਦਾ ਹੈ ਕਿ ਅਪਵਿੱਤਰ ਹੈ, ਇਹਦੇ ਅੰਦਰ ਕੱਪੜੇ ਵਿੱਚ ਮੈਲ ਹੈ, ਇਹਦੇ ਤੋਂ ਬਦਬੂ ਆ ਰਹੀ ਹੈ। ਮੈਲੇ ਕੱਪੜੇ ਵਿੱਚੋਂ ਬਦਬੂ ਆਉਂਦੀ ਰਹਿੰਦੀ ਹੈ। ਜਿੰਨੀ ਦੇਰ ਤੱਕ ਚੰਗੀ ਤਰ੍ਹਾਂ ਸਾਬਣ ਲਾ ਕੇ ਧੋ ਕੇ ਉਹਨੂੰ ਸਾਫ਼ ਨਾ ਕੀਤਾ ਜਾਵੇ, ਉਹਨੂੰ ਪਵਿੱਤਰ ਨਹੀਂ ਮੰਨਿਆ ਜਾਂਦਾ। ਉਹਦੇ ਵਿੱਚੋਂ ਸਾਧ ਸੰਗਤ ਜੀ ਬਦਬੂ ਦੂਰ ਨਹੀਂ ਹੁੰਦੇ। ਇਸੇ ਪ੍ਰਕਾਰ ਹਿਰਦੇ ਰੂਪੀ ਕੱਪੜੇ ਤੇ ਪਤਾ ਨਹੀਂ ਕਿੰਨੀ ਕੁ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਪਰ ਫੇਰ ਵੀ ਅਸੀਂ ਕਹੀ ਜਾਂਦੇ ਨੇ ਜੀ ਸਾਡਾ ਤੇ ਮਨ ਹੀ ਬੜਾ ਸਾਫ਼ ਹੈ, ਸਾਡਾ ਮਨ ਬੜਾ ਸੁੱਚਾ ਹੈ। ਮਹਾਰਾਜ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛੀਏ, ਮਹਾਰਾਜ ਕਿੰਨਾ ਕੁ ਸਾਡਾ ਮਨ ਸਾਫ਼ ਹੈ? ਹਜੂਰ ਉਚਾਰਨ ਕਰਕੇ ਦੱਸਦੇ ਆ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹ। ਮਹਾਰਾਜ ਕਹਿੰਦੇ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਲੱਗੀ ਹੋਈ ਹੈ। ਤੇ ਜਦੋਂ ਤੱਕ ਪਾਪ ਕਰਮਾਂ ਦੀ ਜਾਂ ਹਉਮੈ ਦੀ ਮੈਲ ਹੈ, ਹਉਮੈ ਦੀ ਬਦਬੂ ਆ ਰਹੀ ਹੈ ਇਸ ਹਿਰਦੇ ਰੂਪ ਕੱਪੜੇ ਦੇ ਵਿੱਚੋਂ, ਉਨੀ ਦੇਰ ਤੱਕ ਇਸ ਨੂੰ ਪਵਿੱਤਰ ਨਹੀਂ ਮੰਨਿਆ ਜਾ ਸਕਦਾ। ਉਨੀ ਦੇਰ ਤੱਕ ਸਾਫ਼ ਨਹੀਂ ਮੰਨਿਆ ਜਾ ਸਕਦਾ ਕਿ ਹਿਰਦਾ ਰੂਪ ਕੱਪੜਾ ਸਾਫ਼ ਹੋ ਗਿਆ, ਪਵਿੱਤਰ ਹੋ ਗਿਆ ਹੈ।
ਤੋ ਇਸ ਕਰਕੇ ਹਜ਼ੂਰ ਉਚਾਰਨ ਕਰ ਰਹੇ ਹੈ, ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਜਪਿਆ, ਐ ਮੇਰੀਏ ਜਿੰਦੇ ਗੁਰਮੁਖ ਮਾਲ ਗੁਰਮੁਖ ਨਾਮ ਉਤਾਰੇ RAM। ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦਾ ਨਾਮ ਜਪ ਕਰਕੇ, ਅਥਵਾ ਵਡਭਾਗੇ ਪੁਰਖਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਜਪ ਕਰਕੇ ਪਾਪ ਕਰਮਾਂ ਦੀ ਮੈਲ ਲਾਹ ਲਈ ਹੈ। ਵੱਡ ਪੁੰਨੀ ਹਰ ਧਿਆਇਆ ਜਨ ਨਾਨਕ। ਜਿਨ੍ਹਾਂ ਦੇ ਪੂਰਬਲੇ ਚੰਗੇ ਭਾਗ ਹੈ ਨਾ, ਵੱਡੇ ਪੁੰਨ ਭਾਵ ਜਿਨ੍ਹਾਂ ਨੇ ਪੂਰਬਲੇ ਜਨਮਾਂ ਦੇ ਵਿੱਚ ਨਿਸ਼ਕਾਮ ਕਰਮ ਕੀਤੇ ਸਨ, ਅਕਾਲ ਪੁਰਖ ਪਰਮੇਸ਼ਰ ਦਾ ਜਸ ਗਾਇਆ, ਪਰ ਕੋਈ ਇੱਛਾ ਨਹੀਂ ਰੱਖੀ ਮਨ ਦੇ ਅੰਦਰ, ਨਾਮ ਜਪਿਆ, ਗੁਰਬਾਣੀ ਪੜ੍ਹੀ, ਸੇਵਾ ਸਿਮਰਨ ਕੀਤਾ, ਕੋਈ ਇੱਛਾ ਨਹੀਂ ਸੀ ਮਨ ਦੇ ਅੰਦਰ ਧਾਰਨ ਕੀਤੀ। ਐਸੇ ਜਿਨ੍ਹਾਂ ਦੇ ਚੰਗੇ ਭਾਗ ਪੂਰਬਲੇ, ਜਿਨ੍ਹਾਂ ਦੇ ਚੰਗੇ ਕਰਮ ਅੱਗੇ ਆਏ ਹਨ। ਹਮ ਮੂਰਖ ਮੁਗਧ ਨਿਸਤਾਰੇ RAM। ਉਹਨਾਂ ਨੇ ਮਹਾਰਾਜ ਕਹਿੰਦੇ ਧਿਆਇਆ, ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਹੋਰ ਕਿਸੇ ਦਾ ਵੀ ਉਹਨਾਂ ਨੇ ਧਿਆਨ ਨਹੀਂ ਧਾਰਨ ਕੀਤਾ। ਨਹੀਂ ਤੇ ਸਾਧ ਸੰਗਤ ਜੀ, ਪੂਰਬਲੇ ਮਾੜੀ ਸੰਸਕਾਰ ਜ਼ਿਆਦਾ ਹੋਣੇ ਕਰਕੇ ਸੁਭਾਵਿਕ ਹੀ ਮਨ ਹਰ ਸਮੇਂ ਮਾੜੇ ਪਾਸੇ ਲੱਗਾ ਰਹਿੰਦਾ, ਸੁਭਾਵਿਕ ਹੈ। ਮਨੁੱਖ ਇਸ ਜਨਮ ਦੇ ਵਿੱਚ ਵੀ ਭਾਵੇਂ ਯਤਨ ਕਰਦਾ ਹੈ, ਜੇ ਸੋਝੀ ਮਿਲੀ ਹੈ ਪ੍ਰਮਾਤਮਾ ਵੱਲੋਂ, ਜ਼ਿੰਦਗੀ ਵਿੱਚ ਠੋਕਰ ਲੱਗੀ ਹੈ ਕਿ ਪਹਿਲਾਂ ਸਮਾਂ ਜਿਹੜਾ ਲੰਘ ਗਿਆ, ਹੁਣ ਅੱਗੇ ਮੈਂ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਾਂ। ਆਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਤੋਂ ਉਪਦੇਸ਼ ਗ੍ਰਹਿਣ ਕੀਤਾ, ਮਹਾਰਾਜ ਅਗਾਹ ਵਾਸਤੇ ਸੁਚੇਤ ਹੋ ਕਰਕੇ ਸਾਨੂੰ ਜੀਵਨ ਨਿਰਵਾਹ ਕਰਨ ਦਾ ਕਿਰਪਾ ਕਰਕੇ ਬਲ ਬਖਸ਼ੋ, ਸੋਝੀ ਬਖਸ਼ੋ। ਪਰ ਪੂਰਬਲੀ ਜ਼ਿਆਦਾ ਮਾੜੇ ਸੰਸਕਾਰਾਂ ਦਾ ਜ਼ੋਰ ਪੈਣੇ ਕਰਕੇ ਧਿਆਨ ਹਰ ਸਮੇਂ ਮਾੜੇ ਪਾਸੇ ਅਜੇ ਵੀ ਜਾਂਦਾ ਹੈ। ਪਰ ਜਿਵੇਂ ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਹਨ ਗੁਰਬਾਣੀ ਅੰਦਰ, ਕਿ ਜਦੋਂ ਤੱਕ ਸੋਨਾ ਸ਼ੁੱਧ ਨਹੀਂ ਹੋ ਜਾਂਦਾ, ਅਸ਼ੁੱਧ ਸੋਨਾ ਸੁਨਿਆਰੇ ਦੀ ਪਾਈ ਹੋ ਕੋਠਾਲੀ ਦੇ ਵਿੱਚ ਬਾਰ-ਬਾਰ ਭਟਕਦਾ ਹੈ। ਜਦੋਂ ਅੱਗ ਦੇ ਤਪਾ ਕੇ ਉਹਨੂੰ ਸ਼ੁੱਧ ਕਰਦਾ, 12 ਵੰਨੀ ਦਾ ਸੁੱਧ ਬਣਾਉਣ ਦਾ ਯਤਨ ਕਰਦਾ, ਤੇ ਜਿੰਨੀ ਦੇਰ ਤੱਕ ਸਾਧ ਸੰਗਤ ਜੀ ਉਹ ਸੋਨਾ ਸ਼ੁੱਧ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਕਮਲਿਆਂ ਦੀ ਤਰ੍ਹਾਂ ਕੋਠਾਲ ਦੇ ਵਿੱਚ ਪਿਆ ਹੋਇਆ ਬਰਤਨ ਦੇ ਵਿੱਚ ਬਾਰ-ਬਾਰ ਉਹ ਚੱਕਰ ਹੀ ਲਾਈ ਜਾਂਦਾ, ਭੁੜਕੀ ਜਾਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਅਸ਼ੁੱਧ ਅਪਵਿੱਤਰ ਮਨ ਦੀ ਹਾਲਤ ਹੈ। ਜਿਉ ਕਨ ਕੋ ਕੋਠਾਲੀ ਚੜਿਓ ਕਬਰ ਹੋਤ ਫਿਰੋ, ਜਬ ਤੇ ਸੁਧ ਪਏ ਹੈ ਬਾਰਹਿ, ਤਬ ਤੇ ਥਾਨ ਥਿਰੋ। ਜਦੋਂ ਸੋਨਾ ਸੁੱਧ ਹੋ ਜਾਂਦਾ, ਜਿੰਨਾ ਚਿਰ ਮਰਜੀ ਅੱਗ ਤੇ ਤਪਾਈ ਜਾਓ, ਮੈਲ ਵੱਖਰੀ ਹੋ ਜਾਂਦੀ ਹੈ, ਸੜ ਜਾਂਦੀ ਹੈ, ਫਿਰ ਨਹੀਂ ਉਹ ਸੋਨਾ ਕਦੇ ਵੀ ਭਟਕਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਪੂਰਬਲੇ ਜਨਮਾਂ ਦੀ ਜਿਹੜੀ ਪਾਪ ਕਰਮਾਂ ਦੀ ਮੈਲ ਲੱਗੀ ਹੈ, ਮਾੜੇ ਸੰਸਕਾਰਾਂ ਦਾ ਮਨ ਤੇ ਜ਼ੋਰ ਪੈਂਦਾ ਹੈ, ਇਹਨਾਂ ਕਰਕੇ ਭਾਵੇਂ ਮਨੁੱਖ ਨੂੰ ਸੋਝੀ ਮਿਲ ਗਈ, ਚੰਗੇ ਪਾਸੇ ਵੀ ਲੱਗਾ ਹੋਇਆ, ਚਾਹੁੰਦਾ ਤਾਂ ਹੈ ਮੈਂ ਹੁਣ ਚੰਗੇ ਕਰਮ ਕਰਾਂ, ਮੈਂ ਗੁਰੂ ਕੀ ਬਾਣੀ ਪੜ੍ਹਾਂ, ਸਿਮਰਨ ਕਰਾਂ, ਮੇਰਾ ਚਿੱਤ ਇਕਾਗਰ ਹੋ ਜਾਵੇ। ਪਰ ਜਿਹੜੀ ਪੂਰਬਲੇ ਮਾੜੇ ਸੰਸਕਾਰਾਂ ਦੀ ਮੈਲ ਜਿਹੜਾ ਬਾਰ-ਬਾਰ ਜ਼ੋਰ ਪੈਂਦਾ, ਉਹਦੇ ਕਰਕੇ ਮਨ ਭਟਕਦਾ ਹੈ। ਪਰ ਇੱਕ ਨਾ ਇੱਕ ਦਿਨ ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋ ਮੈਂ ਬਿਖ ਫੈਲ। ਵਾਹਿਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ, ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਪਾਪ ਕਰਮਾਂ ਦੀ ਮੈਲ ਲਹਿ ਜਾਂਦੀ ਹੈ, ਤੇ ਮਨ ਰੂਪੀ ਜਿਹੜਾ ਸੋਨਾ ਹੈ ਸੁੱਧ ਹੋ ਕਰਕੇ ਟਿਕ ਜਾਂਦਾ ਹੈ। ਫਿਰ ਸ਼ਬਦ ਦੇ ਨਾਲ ਹੀ ਟਿਕਿਆ ਰਹਿੰਦਾ ਹੈ। ਫਿਰ ਭਾਵੇਂ ਹੱਥਾਂ ਪੈਰਾਂ ਦੇ ਨਾਲ ਕਿਰਤ ਵੀ ਕਰਦਾ ਹੈ, ਪਰ ਧਿਆਨ ਜਿਹੜਾ ਹੈ ਸ਼ਬਦ ਦੇ ਵਿੱਚ ਹੀ ਟਿਕਿਆ ਹੁੰਦਾ ਹੈ। ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ, ਵੱਡ ਪੁੰਨੀ ਹਰ ਧਿਆਇਆ ਜਨ ਨਾਨਕ। ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਕਰਕੇ, ਪੂਰਬਲੇ ਚੰਗੇ ਕਰਮਾਂ ਕਰਕੇ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ। ਹਮ ਮੂਰਖ ਮੁਗਧ ਨਿਸਤਾਰੇ RAM। ਅਕਾਲ ਪੁਰਖ ਪ੍ਰਮਾਤਮਾ ਨੇ ਜਗਿਆਸੂ ਮੁਖ ਦੁਆਰਾ ਮਹਾਰਾਜ ਨਿਮਰਤਾਵਾਨ ਹੋ ਕਰਕੇ ਉਚਾਰਨ ਕਰ ਰਹੇ ਹੈ, ਹਮ ਮੂਰਖ ਮੁਗਧ ਨਿਸਤਾਰੇ RAM। ਰਮੇਹੁ ਪਰਮੇਸ਼ਰ ਨੇ ਸਾਨੂੰ ਬੇਸਮਝ ਜੀਵਾਂ ਨੂੰ ਭਵ ਸਾਗਰ ਤੋਂ ਤਾਰ ਦਿੱਤਾ, ਵਿਸ਼ੇਸ਼ ਕਰਕੇ ਪਾਰ ਉਤਾਰਾ ਕਰ ਦਿੱਤਾ ਹੈ। ਮੂਰਖ ਅਤੇ ਮੁਗਧ, ਇੱਕ ਹੁੰਦਾ ਬੇਸਮਝ, ਇੱਕ ਵੱਡਾ ਬੇਸਮਝ ਹੁੰਦਾ, ਜਿਸ ਨੂੰ ਮਹਾਮੂਰਖ ਵੀ ਕਿਹਾ ਜਾਂਦਾ ਹੈ।
ਇਸ ਪ੍ਰਕਾਰ ਸਾਧ ਸੰਗਤ ਜੀ ਵੇਦਾਂ ਸ਼ਾਸਤਰਾਂ ਦੇ ਗਿਆਨ ਤੋਂ ਹੀਣੇ ਹੋਣ ਕਰਕੇ ਕਹਿੰਦੇ ਮੂਰਖ ਹਾਂ ਬੇਸਮਝ ਹਾਂ। ਔਰ ਆਤਮਿਕ ਗਿਆਨ ਪ੍ਰਾਪਤੀ ਨਾ ਹੋਣੇ ਕਰਕੇ ਮੁਗਧ ਹਾਂ ਵੱਡੇ ਬੇਸਮਝ ਹਾਂ। ਕੋਈ ਪਤਾ ਨਹੀਂ ਹੈ ਕਿ ਸੰਸਾਰ ਵਿੱਚ ਕਿਸ ਲਈ ਆਏ ਹਾਂ, ਸਾਨੂੰ ਕੀ ਕਰਨਾ ਚਾਹੀਦਾ, ਅਸੀਂ ਕਰ ਕੀ ਰਹੇ ਹਾਂ। ਕੋਈ ਪਤਾ ਨਹੀਂ ਆਪਣੀ ਮੰਜ਼ਿਲ ਦਾ, ਕਿੱਥੇ ਪਹੁੰਚਣਾ ਹੈ, ਕਿੱਥੇ ਜਾਣਾ ਹੈ। ਕੇਵਲ ਤਾਂ ਕੇਵਲ ਪੱਲੇ ਜਿਹੜੀ ਖੱਜਲ ਖੁਆਰੀ ਹੈ, ਭਟਕਣਾ ਹੈ। ਤੇ ਜਿਸ ਮਨੁੱਖ ਨੂੰ ਆਪਣੀ ਮੰਜ਼ਿਲ ਦਾ ਹੀ ਪਤਾ ਨਾ ਹੋਵੇ, ਸਾਧ ਸੰਗਤ ਜੀ ਐਵੇਂ ਹੀ ਸਮੇਂ ਨੂੰ ਟਾਲ ਮਟੋਲ ਕਰਦਾ ਹੀ ਲੰਘਾ ਦਿੰਦਾ ਹੈ। ਪਤਾ ਹੀ ਨਹੀਂ ਕਿ ਮੈਂ ਕਿੱਥੇ ਜਾਣਾ ਹੈ, ਮੇਰਾ ਮਕਸਦ ਕੀ ਹੈ ਜ਼ਿੰਦਗੀ ਦਾ। ਉਹ ਮਨੁੱਖ ਆਪਣੀ ਜੀਵਨ ਨੂੰ ਇਸੇ ਤਰ੍ਹਾਂ ਅਜਾਈਂ ਬਤੀਤ ਕਰ ਦਿੰਦਾ ਹੈ, ਕਿਸੇ ਲੇਖੇ ਨਹੀਂ ਲਾਉਂਦਾ। ਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਨ੍ਹਾਂ ਨੇ ਧਿਆਇਆ ਹੈ, ਉਹ ਭਾਵੇਂ ਵੇਦਾਂ ਸ਼ਾਸਤਰਾਂ ਦੇ ਗਿਆਨ ਤੋਂ ਹੀੜੇ ਹੋਣ ਕਰਕੇ ਮੂਰਖ ਸਨ, ਆਤਮਿਕ ਗਿਆਨ ਤੋਂ ਸਖਣੇ ਹੋਣ ਕਰਕੇ ਮੁਗਧ ਸਨ, ਪਰ ਪ੍ਰਮਾਤਮਾ ਨੇ ਹਿਰਦੇ ਦਾ ਪਿਆਰ ਦੇਖ ਕਰਕੇ ਉਹਨਾਂ ਨੂੰ ਤਾਰ ਦਿੱਤਾ ਹੈ। ਵਿਸ਼ੇਸ਼ ਕਰਕੇ ਵਾਹਿਗੁਰੂ ਨੇ ਭਵ ਸਾਗਰ ਤੋਂ ਪਾਰ ਕਰ ਦਿੱਤਾ ਹੈ। ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ, ਐ ਮੇਰੀਏ ਜਿੰਦੇ ਜੋ ਵੀ ਪ੍ਰਾਣਾ ਧਾਰੀ ਜੀਵ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ, ਤਿਨਾ ਪੰਚੇ ਵਸਗਤ ਆਏ RAM। ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਦਾ ਨਾਮ ਧਿਆਇਆ, ਐ ਮੇਰੀਏ ਜਿੰਦੇ ਜਿਹੜੇ ਪ੍ਰਬਲ ਪੰਜੇ ਵਿਕਾਰ ਹੈ ਨਾ, ਉਹਨਾਂ ਨੇ ਆਪਣੇ ਵਸ ਵਿੱਚ ਕਰ ਲਏ ਹਨ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਠ ਕੋ ਮਾਰਿਆ। ਤੇਰੀ ਸਰਣ ਤੇਰਾ ਪਰਵਾਸੈ, ਪੰਜ ਦੁਸ਼ਟ ਲੈ ਸਾਧੇ। ਮਹਾਰਾਜ ਤੁਹਾਡੇ ਆਸਰੇ ਕਰਕੇ, ਤੁਹਾਡੀ ਕਿਰਪਾ ਕਰਕੇ, ਤੁਹਾਡੀ ਬਖਸ਼ਿਸ਼ ਨਾਲ, ਮਿਹਰ ਨਾਲ ਹੀ ਮਹਾਰਾਜ ਇਹਨਾਂ ਪੰਜਾਂ ਵਿਕਾਰਾਂ ਰੂਪੀ ਦੂਤਾਂ ਨੂੰ ਸਾਧਿਆ ਹੈ। ਨਹੀਂ ਤਾਂ ਬੜੇ ਬੜੇ ਦੀਆਂ ਮਹਾਰਾਜ ਇਹਨਾਂ ਨੇ ਗੋਡੀਆਂ ਲਵਾ ਦਿੱਤੀਆਂ। ਮਹਾਰਾਜ ਬੜਿਆਂ ਬੜਿਆਂ ਨੇ ਇਹਨਾਂ ਅੱਗੇ ਗੋਡੇ ਟੇਕ ਦਿੱਤੇ ਆ, ਕਿਸੇ ਦਾ ਕੋਈ ਚਾਰਾ ਨਹੀਂ ਚੱਲਦਾ। ਪਰ ਸਤਿਗੁਰੂ ਜੀ ਕਿਰਪਾ ਕਰਨ ਤਾਂ ਇਹਨਾਂ ਨੂੰ ਵਸੀਕਾਰ ਕੀਤਾ ਜਾ ਸਕਦਾ ਹੈ। ਮਹਾਰਾਜ ਕਹਿੰਦੇ ਐ ਮੇਰੀ ਜਿੰਦੇ ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਨਾਮ ਜਪਿਆ ਹੈ, ਤਿੰਨ ਪੰਚੇ ਵਸਗਤ ਆਣੇ RAM। ਇਹ ਪੰਜੇ ਪ੍ਰਬਲ ਵਿਕਾਰ ਉਹਨਾਂ ਦੇ ਵਸੀਕਾਰ ਹੋ ਗਏ ਹੈ। ਨਹੀਂ ਤਾਂ ਵਸੀਕਾਰ ਨਾ ਹੋਣੇ ਕਰਕੇ ਅੱਖਾਂ ਹਰ ਸਮੇਂ ਪਰਾਇਆ ਤਨ ਤੇ ਪਰਾਇਆ ਧਨ ਹੀ ਤੱਕਦੀਆਂ ਰਹਿੰਦੀਆਂ ਸਨ। ਜ਼ਬਾਨ ਝੂਠ ਬੋਲਣ ਦੇ ਵਿੱਚ, ਨਿੰਦਿਆ ਚੁਗਲੀ ਵਿੱਚ ਹੀ ਲੱਗੀ ਰਹਿੰਦੀ ਸੀ। ਔਰ ਇਸੇ ਪ੍ਰਕਾਰ ਕੰਨ ਪਰਾਈ ਨਿੰਦਿਆ ਤੇ ਰਸ ਦੇ ਵਿੱਚ ਹੀ ਹਰ ਸਮੇਂ ਪਰਚੇ ਰਹਿੰਦੇ ਸਨ। ਪਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਇਹ ਅੱਖਾਂ ਦੇ ਨਾਲ ਹੁਣ ਸਤਿਗੁਰੂ ਜੀ ਦੀ ਦੀਦਾਰ ਕਰਦਾ, ਗੁਰੂ ਕੀ ਸੰਗਤ ਨੂੰ ਗੁਰੂ ਸਰੂਪ ਜਾਣ ਕਰਕੇ ਦਰਸ਼ਨ ਕਰਦਾ। ਕੰਨਾਂ ਦੇ ਨਾਲ ਪਰਮੇਸ਼ਰ ਦਾ ਜਸ ਸਰਵਣ ਕਰਦਾ ਹੈ, ਰਸਨਾ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਕਰਦਾ ਹੈ। ਪੈਰਾਂ ਦੇ ਨਾਲ ਕਦਮ ਕਦਮ ਚੱਲ ਕਰਕੇ ਸਤ ਸੰਗਤ ਵਿੱਚ ਹਾਜ਼ਰੀ ਭਰਦਾ ਹੈ। ਹੱਥਾਂ ਦੇ ਨਾਲ ਟਹਿਲ ਕਰਦਾ ਹੈ, ਗੁਰੂ ਕੀ ਸੰਗਤ ਦੀ ਸੇਵਾ ਕਰਦਾ ਹੈ। ਇਉਂ ਸਾਧ ਸੰਗਤ ਜੀ ਜਦੋਂ ਜੀਵਨ ਦੇ ਅੰਦਰ ਸੋਝੀ ਪ੍ਰਾਪਤ ਹੁੰਦੀ ਹੈ, ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਦਾ ਹੈ, ਫਿਰ ਸਹਿਜੇ ਸਹਿਜੇ ਜਿਹੜੀਆਂ ਜੀਵਨ ਦੇ ਅੰਦਰ ਮਾੜੀਆਂ ਬਾਣ, ਮਾੜੀਆਂ ਆਦਤਾਂ ਨੇ, ਉਹਨਾਂ ਤੋਂ ਹਟੀ ਜਾਂਦਾ ਹੈ। ਪ੍ਰਮਾਤਮਾ ਸੋਝੀ ਬਖਸ਼ੀ ਜਾਂਦਾ ਹੈ। ਜਿਵੇਂ ਜਿਵੇਂ ਪ੍ਰਮਾਤਮਾ ਨੂੰ ਪਿਆਰ ਦੇ ਨਾਲ ਚੇਤੇ ਕਰਦਾ ਹੈ, ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਦਾ ਨਾਮ ਜਪਦਾ ਹੈ, ਸਾਧ ਸੰਗਤ ਜੀ ਔਗੁਣ ਛੁੱਟ ਜਾਂਦੇ ਐ। ਇਹ ਜੀਵ ਸ਼ੁਭ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ। ਤੇ ਜੀਵਨ ਦੇ ਅੰਦਰ ਜਿਹੜੇ ਸ਼ੁਭ ਗੁਣ ਆ ਨਾ, ਇਹੋ ਹਿਰਦੇ ਨੂੰ ਸਵਾਰਦੇ ਐ। ਔਗਣ ਹਿਰਦੇ ਨੂੰ ਵਿਗਾੜਦੇ ਐ ਤੇ ਸ਼ੁਭ ਗੁਣ ਸ਼ਿੰਗਾਰਦੇ ਹਨ। ਜਿਵੇਂ ਤਨ ਦੀ ਸੁੰਦਰਤਾ ਦੇ ਲਈ ਮਨੁੱਖ ਸਾਧ ਸੰਗਤ ਜੀ ਗਹਿਣੇ ਧਾਰਨ ਕਰਦਾ ਹੈ, ਇਸ ਪ੍ਰਕਾਰ ਹਿਰਦੇ ਨੂੰ ਸਵਾਰਨ ਦੇ ਵਾਸਤੇ ਜੀਵ ਸ਼ੁਭ ਗੁਣਾਂ ਰੂਪੀ ਗਹਿਣਿਆਂ ਨੂੰ ਧਾਰਨ ਕਰਦਾ ਹੈ। ਗੁਰਮੁਖ ਪਿਆਰੇ ਸ਼ੁਭ ਗੁਣਾਂ ਦੇ ਗਹਿਣੇ ਧਾਰਨ ਕਰਦੇ, ਸਾਡਾ ਹਿਰਦਾ ਸ਼ੁੱਧ ਹੋ ਜਾਵੇ, ਸਾਡਾ ਹਿਰਦਾ ਸੋਹਣਾ ਬਣ ਜਾਵੇ। ਸ਼ੁਭ ਗੁਣਾਂ ਤੋਂ ਬਿਨਾਂ ਸਾਧ ਸੰਗਤ ਜੀ ਕਦਾਚਿਤ ਵੀ ਹਿਰਦੇ ਨੂੰ ਸਵਾਰਿਆ ਨਹੀਂ ਜਾ ਸਕਦਾ। ਤੇ ਵਿਦਵਾਨ ਪੁਰਖਾਂ ਨੇ ਸ਼ੁਭ ਗੁਣ ਫੁੱਲਾਂ ਦੀ ਤਰ੍ਹਾਂ ਕਥਨ ਕੀਤੇ। ਸੁਗੰਧੀ ਵਾਲੇ ਜਿਹੜੇ ਫੁੱਲ ਹੁੰਦੇ ਆ, ਬੜਾ ਸੁਹੱਪਣ ਹੁੰਦਾ ਹੈ, ਸੁਗੰਧੀ ਵੀ ਹੁੰਦੀ ਹੈ। ਤੇ ਜਿਹੜੇ ਔਗਣ ਹਨ, ਕੰਡਿਆਂ ਦੀ ਤਰ੍ਹਾਂ ਹੁੰਦੇ ਆ, ਦੁਖਦਾਇਕ। ਕੰਡੇ ਜਿਹੜੇ ਦੁਖਦਾਇਕ ਹੈ, ਚੁੱਭ ਜਾਵੇ ਤੇ ਕਿੰਨੀ ਤਕਲੀਫ ਹੁੰਦੀ ਹੈ, ਕਿੰਨੀ ਪੀੜ ਹੁੰਦੀ ਹੈ, ਮਨੁੱਖ ਬੜਾ ਦੁਖੀ ਹੁੰਦਾ ਹੈ।
ਪਰ ਫੁੱਲਾਂ ਤੋਂ ਸਾਧ ਸੰਗਤ ਜੀ ਸੁਗੰਧੀ ਲੈਂਦਾ ਹੈ, ਦੇਖ ਕਰਕੇ ਵੀ ਮਨ ਜਿਹੜਾ ਹੈ ਪ੍ਰਫੁੱਲਿਤ ਹੋ ਜਾਂਦਾ ਹੈ। ਤੋ ਇਸ ਪ੍ਰਕਾਰ ਗੁਰਮੁਖਾਂ ਨੇ ਪਰਮੇਸ਼ਰ ਦਾ ਨਾਮ ਜਪ ਕੇ ਪੰਜਾਂ ਵਿਕਾਰਾਂ ਨੂੰ ਵਸੀਗਾਰ ਕਰ ਲਿਆ ਹੈ। ਜਿਹੜੇ ਪ੍ਰਬਲ ਵਿਕਾਰ ਉਹਨਾਂ ਦੇ ਵਸ ਵਿੱਚ ਹੋ ਗਏ ਹਨ। ਅੰਤਰ ਨਵਨਿਧ ਨਾਮ ਹੈ ਮੇਰੀ ਜਿੰਦੜੀਏ। ਐ ਮੇਰੀ ਇਹ ਜਿੰਦੇ, ਜਿਨ੍ਹਾਂ ਦੇ ਅੰਤਸ਼ਕਰਨ ਹਿਰਦੇ ਦੇ ਵਿੱਚ ਨੌ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਵਸ ਗਿਆ ਹੈ। ਨੌ ਨਿਧ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਨਿਧੀਆਂ ਦਾ, ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਖਜ਼ਾਨਾ ਹੈ। ਇਹ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਇਹ ਸਭ ਤੋਂ ਵੱਡਾ ਤੇ ਪਰਮ ਖਜ਼ਾਨਾ ਹੈ। ਦੁਨੀਆ ਦੇ ਖਜ਼ਾਨੇ ਸਦਾ ਨਹੀਂ ਜੀਵ ਦੇ ਕੋਲ ਰਹਿੰਦੇ। ਇੱਕ ਪਰਮੇਸ਼ਰ ਦਾ ਨਾਮ ਦਾ ਖਜ਼ਾਨਾ ਹੈ ਜੋ ਪਰਲੋਕ ਤੱਕ ਜੀਵ ਦੇ ਨਾਲ ਜਾਂਦਾ ਹੈ। ਜਮਾਂ ਦੀ ਮਾਰ ਤੋਂ ਬਚਾਉਂਦਾ ਹੈ, ਟੇਢੀਆਂ ਜੂਨਾਂ ਵਿੱਚ ਪੈਣੇ ਤੋਂ ਬਚਾਉਂਦਾ ਹੈ। ਐਸਾ ਪਰਮੇਸ਼ਰ ਦਾ ਨਾਮ ਵਾਹਿਗੁਰੂ ਦਾ ਨੌ ਨਿਧੀਆਂ ਦਾ ਖਜ਼ਾਨਾ ਜਿਨ੍ਹਾਂ ਦੇ ਹਿਰਦੇ ਅੰਦਰ ਵਸਿਆ ਹੈ। ਗੁਰ ਸਤਿਗੁਰ ਅਲਖ ਲਖਾਏ RAM। ਅਕਾਲ ਪੁਰਖ ਵਾਹਿਗੁਰੂ ਸਰੂਪ ਜੋ ਪੂਜਨੀਕ ਸਤਿਗੁਰੂ ਜੀ ਹਨ, ਮਹਾਰਾਜ ਕਹਿੰਦੇ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਹੈ, ਉਹਨਾਂ ਗੁਰਮੁਖ ਪਿਆਰਿਆਂ ਨੂੰ ਨਾਂ ਲਖੇ ਜਾਣ ਵਾਲਾ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਲਿਖਾ ਦਿੱਤਾ ਹੈ। ਅਲਖ ਜਿਹੜਾ ਸਾਧ ਸੰਗਤ ਜੀ ਬੁੱਧੀ ਦੇ ਬਲ ਕਰਕੇ ਜਿਸ ਪਰਮੇਸ਼ਰ ਦੇ ਸਰੂਪ ਨੂੰ ਲਖਿਆ ਨਹੀਂ ਜਾ ਸਕਦਾ, ਨਾ ਜਾਣਨੇ ਵਾਲਾ ਪਰਮਾਤਮਾ ਦਾ ਸਰੂਪ ਜਣਾ ਦਿੱਤਾ ਹੈ। ਇਹ ਜੀਵਾ ਹਰ ਘਟ ਦੇ ਅੰਦਰ ਪਰਮੇਸ਼ਰ ਦਾ ਸਰੂਪ ਵਰਤ ਰਿਹਾ ਹੈ। ਇੱਕ ਸਾਧ ਸੰਗਤ ਜੀ ਕਹਿਣੇ ਮਾਤਰ ਹੁੰਦਾ ਹੈ, ਇੱਕ ਮਨੁੱਖ ਹਿਰਦੇ ਕਰਕੇ ਮੰਨਦਾ ਹੈ। ਜਦੋਂ ਪੂਰਨ ਵਿਸ਼ਵਾਸ ਹੋ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਹਿਰਦੇ ਅੰਦਰ ਪਰਪੱਕਤਾ, ਹਿਰਦੇ ਦੀ ਅਡੋਲਤਾ ਬਣਾ ਦਿੰਦੇ ਆ। ਪੂਰਾ ਫਿਰ ਵਿਸ਼ਵਾਸ ਬਣ ਜਾਂਦਾ ਕਿ ਹਰ ਘਟ ਦੇ ਅੰਦਰ ਪ੍ਰਮਾਤਮਾ ਹੈ। ਉਵੇਂ ਸੁਣ ਕਰਕੇ ਤਾਂ ਕੇਵਲ ਰਸਨਾ ਤੋਂ ਬੋਲਦਾ ਹੈ ਕਿ ਸਾਰਿਆਂ ਦੇ ਅੰਦਰ ਹੀ ਰੱਬ ਵਸਦਾ, ਪਰ ਮੰਨਦਾ ਕੌਣ ਹੈ? ਕੋਈ ਨਹੀਂ ਮੰਨਦਾ। ਜੇ ਅਸੀਂ ਮੰਨਦੇ ਹੋਈਏ ਤੇ ਜੀਵਾਂ ਨੂੰ ਕੋਹ ਕਰਕੇ ਮਾਰੀਏ ਕਿਉਂ? ਜੇ ਅਸੀਂ ਮੰਨਦੇ ਹੋਈਏ ਤੇ ਫਿਰ ਈਰਖਾ ਕਿਉਂ ਕਰੀਏ? ਜੇ ਮੰਨਦੇ ਹੋਈਏ ਤੇ ਸਾਧ ਸੰਗਤ ਜੀ ਕਿਉਂ ਕਿਸੇ ਤੇ ਅਤਿਆਚਾਰ ਕਰੀਏ? ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਨਿਸ਼ਚੈ ਕਰਕੇ ਮੰਨਿਆ ਹੈ। ਤਾਂ ਹੀ ਸਾਧ ਸੰਗਤ ਜੀ ਬੰਦਗੀ ਕਰਨ ਵਾਲੇ ਸਤਿਪੁਰਸ਼ ਉਹ ਕਿਸੇ ਨਾਲ ਵੀ ਦਵੈਸ਼ ਨਹੀਂ ਮਨ ਦੇ ਅੰਦਰ ਧਾਰਨ ਕਰਕੇ ਰੱਖਦੇ, ਕਿਸੇ ਨਾਲ ਵੀ ਕਿਸੇ ਪ੍ਰਤੀ ਈਰਖਾ ਨਹੀਂ ਮਨ ਵਿੱਚ ਧਾਰਨ ਕਰਕੇ ਰੱਖਦੇ, ਨਾ ਕਿਸੇ ਤੇ ਅਤਿਆਚਾਰ ਕਰਦੇ ਐ, ਨਾ ਜੀਵਾਂ ਨੂੰ ਕੋਹ ਕਰਕੇ ਮਾਰਦੇ, ਨਾ ਮਾਰਨ ਦੇ ਵਾਸਤੇ ਉਪਦੇਸ਼ ਦਿੰਦੇ ਐ। ਇਹੋ ਸਾਧ ਸੰਗਤ ਜੀ ਉਹਨਾਂ ਬੰਦਗੀ ਕਰਨ ਵਾਲਿਆਂ ਵਿੱਚ ਤੇ ਸਾਡੇ ਕਲਯੁਗ ਜੀਵਾਂ ਦੇ ਅੰਦਰ ਫਰਕ ਹੁੰਦਾ ਹੈ। ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਐ, ਐ ਮੇਰੀ ਜਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਨੌ ਨਿਧੀਆਂ ਦਾ ਪਰਮੇਸ਼ਰ ਦਾ ਨਾਮ ਦਾ ਖਜ਼ਾਨਾ ਵਸ ਗਿਆ। ਗੁਰ ਸਤਿਗੁਰ ਅਲਖ ਲਖਾਏ RAM। ਰਮੇ ਹੋਏ ਨਾ ਜਾਣੇ ਜਾਣ ਵਾਲੇ ਪਰਮੇਸ਼ਰ ਦੇ ਸਰੂਪ ਨੂੰ ਜਨਾ ਦਿੱਤਾ ਸਤਿਗੁਰਾਂ ਨੇ। ਐਸੀ ਮਹਾਰਾਜ ਸਾਹਿਬ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ ਜੇ ਮਨਮੁਖ ਬੰਦੇ ਦੇ ਸਾਹਮਣੇ ਵੀ ਆ ਕੇ ਰੱਬ ਬੈਠ ਜਾਵੇ ਨਾ, ਉਹ ਫਿਰ ਵੀ ਨਹੀਂ ਯਕੀਨ ਕਰੇਗਾ ਕਿ ਰੱਬ ਮੇਰੇ ਸਾਹਮਣੇ ਬੈਠਾ ਹੋਇਆ। ਪਰ ਬੰਦਗੀ ਕਰਨ ਵਾਲਾ ਬ੍ਰਹਮ ਵੇਤਾ ਜਾਣ ਲੈਂਦਾ ਹੈ, ਜਿਹਨੂੰ ਪਰਮਾਤਮਾ ਨੇ ਸੋਝੀ ਬਖਸ਼ੀ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੀ ਰੱਬ ਨਹੀਂ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹਨ। ਤਤੀ ਤਵੀ ਤੇ ਬੈਠੇ ਹੋਏ ਐ, ਫਿਰ ਵੀ ਪ੍ਰਮਾਤਮਾ ਦਾ ਭਾਣਾ ਮੰਨ ਰਹੇ ਨੇ। ਤੇ ਸਾਧ ਸੰਗਤ ਜੀ ਚੰਦੂ ਦੁਸ਼ਟ ਰੱਬ ਸਾਹਮਣੇ ਬੈਠਾ ਪਰ ਫਿਰ ਵੀ ਉਹਨੂੰ ਨਜ਼ਰ ਨਹੀਂ ਆਉਂਦਾ ਪਿਆ, ਕਿਉਂਕਿ ਆਪੋ ਆਪਣਾ ਦੇਖਣ ਦਾ ਵੱਖਰਾ ਨਜ਼ਰੀਆ ਹੁੰਦਾ ਹੈ। ਔਰ ਇਸੇ ਪ੍ਰਕਾਰ ਸਾਈ ਮੀਆਂ ਮੀਰ ਜੀ ਦੀਆਂ ਪੁੱਬਾਂ ਨਿਕਲ ਗਈਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇਖ ਕਰਕੇ। ਹੈ ਤਾਂ ਭਾਵੇਂ ਉਹ ਵੀ ਇਸਲਾਮ ਮਤ ਦੇ ਵਿੱਚੋਂ ਹੀ ਸਨ, ਪਰ ਬੰਦਗੀ ਕਰਨੇ ਕਰਕੇ ਪ੍ਰਮਾਤਮਾ ਜਿਨ੍ਹਾਂ ਨੂੰ ਜਣਾ ਦਿੰਦਾ, ਹਿਰਦੇ ਕਰਕੇ ਨਿਸ਼ਚਾ ਬਣਾ ਦਿੰਦਾ, ਉਹ ਸਾਧ ਸੰਗਤ ਜੀ ਜਾਣਦੇ ਐ ਕਿ ਪਰਮੇਸ਼ਰ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਇਹ ਪ੍ਰਮਾਤਮਾ ਹਰ ਘਟ ਦੇ ਅੰਦਰ ਆਪ ਜੀ ਦੀ ਜੋਤ ਵਰਤ ਰਹੀ ਹੈ। ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ ਪੂਰੇ ਸਤਿਗੁਰਾਂ ਨੇ ਉਹਨਾਂ ਦੀਆਂ ਆਸਾਂ ਮਨਸਾਂ ਸਭ ਪੂਰੀਆਂ ਕਰ ਦਿੱਤੀਆਂ ਹਨ।
ਮਨਸਾ ਤੋਂ ਭਾਵ ਸਾਧ ਸੰਗਤ ਜੀ ਹੁਣੇ ਕੋ ਮਨ ਦੇ ਅੰਦਰ ਇੱਛਾ ਕੋਈ ਫੁਰਨਾ ਬਣਿਆ ਹੋਵੇ ਉਹਨੂੰ ਮਨਸਾ ਕਿਹਾ ਜਾਂਦਾ ਹੈ। ਆਸਾ ਜਿਹੜੀ ਲੰਬੇ ਸਮੇਂ ਤੋਂ ਮਨ ਦੀ ਕੋਈ ਇੱਛਾ ਬਣਾਈ ਹੋਵੇ, ਕਿ ਜਿਵੇਂ ਕਹਿੰਦੇ ਆਪਾਂ ਬੜੇ ਚਿਰਾਂ ਤੋਂ ਮੇਰੀ ਆਸ ਸੀਗੀ, ਮਨ ਦੀ ਮੇਰੀ ਆਸਾ ਸੀ, ਬੜੇ ਚਿਰਾਂ ਤੋਂ ਇਹ ਮੇਰੇ ਮਨ ਦੀ ਇੱਛਾ ਸੀ, ਉਹਨੂੰ ਆਸਾ ਕਿਹਾ ਜਾਂਦਾ ਹੈ। ਤੇ ਗਰੀਬ ਨਵਾਜ ਸਤਿਗੁਰੂ ਜੀ ਆਸਾ ਵੀ ਮਨਸਾ ਵੀ ਸਭ ਪੂਰੀਆਂ ਕਰ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮਰੱਥਾ ਹੈ। ਤਾਂ ਹੀ ਮਹਾਰਾਜ ਜੀ ਨੇ ਉਚਾਰਨ ਕੀਤਾ, ਜਿਤੜੇ ਫਲ ਮਨ ਬਾਂਛੀ ਹੈ ਤਿਤੜੇ ਸਤਿਗੁਰ ਪਾਸ। हे ਮੇਰੇ ਪਿਆਰੇ ਮਨਾ, ਜਿੰਨੇ ਵੀ ਤੇਰੇ ਮਨ ਇਛਿਤ ਫਲ, ਜਿੰਨੀਆਂ ਵੀ ਤੇਰੇ ਮਨ ਦੀਆਂ ਇੱਛਾਵਾਂ ਨੇ, ਜੋ ਵੀ ਤੂੰ ਮਨ ਦੇ ਅੰਦਰ ਇੱਛਾ ਧਾਰਨ ਕਰਕੇ ਜੋ ਫਲ ਪ੍ਰਾਪਤ ਕਰਨਾ ਚਾਹੁੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪਾ ਸਕਦਾ ਹੈ। ਪੂਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ, ਕਿਉਂਕਿ ਮਹਾਰਾਜ ਸਾਹਿਬ ਜੀ ਦੀ ਐਸੀ ਵਡਿਆਈ ਹੈ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। 9 ਨਿਧੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਸਾਰੀਆਂ ਦਾਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਥਾਂ ਦੀਆਂ ਹਥੇਲੀਆਂ ਤੇ ਟਿਕਾ ਕਰਕੇ ਬੈਠੇ ਹੈ। ਸਾਡਾ ਸਿੱਖ ਆਵੇ ਜੇ ਭਾਵਨਾ ਦੇ ਨਾਲ ਆ ਕਰਕੇ ਦਾਤ ਮੰਗਦਾ, ਕਿਤੇ ਦੇਣ ਲੱਗਿਆ ਦੇਰੀ ਨਾ ਹੋ ਜਾਵੇ। ਗਰੀਬ ਨਵਾਜ ਸਤਿਗੁਰੂ ਜੀ ਦਾਤਾਂ ਦੇਣ ਦੇ ਸਮਰੱਥ ਹਨ। ਖਿਮਾ ਕਰਨਾ, ਸਾਨੂੰ ਅਜੇ ਤੱਕ ਜਾਚ ਨਹੀਂ ਆਈ ਲੈਣ ਦੀ। ਅਸੀਂ ਦਰ ਦਰ ਤੇ ਨੱਕ ਰਗੜਦੇ ਫਿਰਦੇ ਆਂ, ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਭਟਕਦੇ ਫਿਰ ਰਹੇ ਹਾਂ। ਮਹਾਰਾਜ ਸਾਹਿਬ ਜੀ ਤਾਂ ਸਮਰੱਥ ਹਨ, ਅੱਜ ਵੀ ਦਾਤਾਂ ਦੇ ਰਹੇ ਆ, ਪਹਿਲਾਂ ਵੀ ਦਿੰਦੇ ਸੀ, ਆਉਣ ਵਾਲੇ ਸਮੇਂ ਵਿੱਚ ਦਿੰਦੇ ਰਹਿਣਗੇ। ਪਰ ਸਾਡੀ ਬਦਕਿਸਮਤੀ ਹੈ, ਸਾਨੂੰ ਨਹੀਂ ਭਰੋਸਾ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ। ਦਰ ਦਰ ਤੇ ਬਾਰ-ਬਾਰ ਭਟਕਦੇ ਫਿਰਦੇ ਹਾਂ। ਗਰੀਬ ਨਵਾਜ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ। ਐ ਮੇਰੀ ਜਿੰਦੇ ਸਾਰੀਆਂ ਆਸਾਂ ਮਨਸਾ, ਮਨ ਦੀਆਂ ਸਭ ਇੱਛਾਵਾਂ ਪੂਰੀਆਂ ਕਰਨ ਵਾਲੇ ਗਰੀਬ ਨਵਾਜ ਸਤਿਗੁਰੂ ਜੀ ਹਨ। ਹਰ ਮਿਲਿਆ ਭੁੱਖ ਸਭ ਜਾਏ RAM। ਜੋ ਸਾਡੇ ਮਨ ਦੇ ਅੰਦਰ ਲੰਬੇਰੇ ਸਮੇਂ ਤੋਂ ਆਸਾ ਬਣੀ ਸੀ ਨਾ ਪਰਮੇਸ਼ਰ ਦੇ ਨਾਲ ਮਿਲਣੇ ਦੀ, ਤੇ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਲ ਮਿਲਣੇ ਕਰਕੇ ਸਾਰੀਆਂ ਮਨ ਦੀਆਂ ਭੁੱਖਾਂ ਦੂਰ ਹੋ ਗਈਆਂ ਨੇ। ਜਿਨ੍ਹਾਂ ਨੂੰ ਪ੍ਰਮਾਤਮਾ ਮਿਲਿਆ ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿਣਾ ਕੀਤੀ। ਨਹੀਂ ਤਾਂ ਮਨ ਨਹੀਂ ਕਦੇ ਵੀ ਸਾਧ ਸੰਗਤ ਜੀ ਰੱਜਦਾ। ਦੁਨਿਆਵੀ ਜਿੰਨੇ ਮਰਜੀ ਪਦਾਰਥ ਮਿਲ ਜਾਣ, ਜਿਤਨਾ ਮਰਜੀ ਧਨ ਪ੍ਰਾਪਤ ਹੋ ਜਾਵੇ, ਪਰ ਮਨ ਨਹੀਂ ਕਦੇ ਵੀ ਕਹੇਗਾ ਕਿ ਮੈਂ ਰੱਜ ਗਿਆ ਹਾਂ। ਭਾਵੇਂ ਸਾਰਾ ਮਹਾਰਾਜ ਕਹਿੰਦੇ ਸੰਸਾਰ ਭਰ ਦਾ ਸਾਜੋ ਸਮਾਨ ਇਹਨੂੰ ਬੰਨ ਕੇ ਦੇ ਦਿੱਤਾ ਜਾਵੇ, ਮਨ ਫੇਰ ਵੀ ਨਹੀਂ ਕਹੇਗਾ ਕਿ ਮੈਂ ਤ੍ਰਿਪਤ ਹੋ ਗਿਆ। ਮਨ ਦਾ ਸੁਭਾਅ ਹੀ ਇਦਾਂ ਦਾ ਹੈ। ਮਾਇਕੀ ਪਦਾਰਥਾਂ ਕਰਕੇ, ਧਨ ਕਰਕੇ, ਮਾਇਆ ਦੇ ਜਿਤਨੇ ਵੀ ਸੰਸਾਰ ਭਰ ਦੇ ਸੁੱਖ ਹਨ, ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਦੇ ਸੁੱਖ ਵੀ ਭਾਵੇਂ ਮਿਲ ਜਾਣ, ਦੇਵਤਿਆਂ ਦੇ ਵੀ ਸਵਰਗਾਂ ਦੇ ਵੀ ਸੁੱਖ ਮਿਲ ਜਾਣ, ਪਰ ਮਨ ਨਹੀਂ ਕਹੇਗਾ ਕਿ ਮੈਂ ਰੱਜ ਗਿਆ ਹਾਂ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੁੰਦਾ ਹੈ, ਜਿਸ ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਸਬਰ ਸੰਤੋਖ ਦੀ ਦਾਤ ਬਖਸ਼ਿਸ਼ ਕਰ ਦਿੰਦੇ ਆ। ਉਹ ਪ੍ਰਮਾਤਮਾ ਦੀ ਰਾਜਾ ਵਿੱਚ ਹਰ ਸਮੇਂ ਰਾਜੀ ਰਹਿੰਦਾ ਹੈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਤੇ ਜਿਨ੍ਹਾਂ ਦੀ ਤ੍ਰਿਸ਼ਨਾ ਬੁਝ ਗਈ ਹੈ ਨਾ, ਹਜੂਰ ਕਹਿੰਦੇ ਧਿਆਨ ਵੀ ਉਹਨਾਂ ਦਾ ਹੀ ਪਰਪੱਕ ਹੋਇਆ, ਚਿੱਤ ਦੀ ਇਕਾਗਰਤਾ ਵੀ ਉਹਨਾਂ ਦੀ ਬਣੀ ਹੈ, ਜਿਨ੍ਹਾਂ ਨੇ ਆਪਣੇ ਮਨ ਦੀ ਭੁੱਖ ਨੂੰ ਮਿਟਾਇਆ ਹੈ ਨਾਮ ਜਪ ਜਪ ਕਰਕੇ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਪੂਰੀ ਤਰ੍ਹਾਂ ਧਿਆਨ ਤਾਂ ਜੁੜਿਆ ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਬੁਝੀ ਹੈ, ਤੋ ਹਜੂਰ ਉਚਾਰਨ ਕਰ ਰਹੇ ਹੈ, ਐ ਮੇਰੀ ਜਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਹਰ ਮਿਲਿਆ ਭੁੱਖ ਸਭ ਜਾਏ RAM। ਸਾਰੀਆਂ ਭੁੱਖਾਂ ਚਲੀਆਂ ਜਾਂਦੀਆਂ ਨੇ। ਇਸ ਕਰਕੇ हे ਮੇਰੇ ਪਿਆਰੇ ਮਨਾ, ਤੂੰ ਕਿਉਂ ਬਾਰ-ਬਾਰ ਦੁਨਿਆਵੀ ਦਾਤਾਂ ਲੋੜਦਾ ਰਹਿੰਦਾ ਹੈ? ਸਿੱਧਾ ਦਾਤੇ ਨੂੰ ਮੰਗ ਲੈ। ਜੇ ਦਾਤਾ ਮਿਲ ਗਿਆ ਤੇ ਦਾਤਾਂ ਪਿੱਛੇ ਨਹੀਂ ਰਹਿ ਜਾਣਗੀਆਂ। ਸਾਰੀਆਂ ਦਾਤਾਂ ਆਪਣੇ ਆਪ ਹੀ ਤੇਰੇ ਕੋਲ ਆ ਜਾਣਗੀਆਂ ਜੇ ਦਾਤੇ ਨੂੰ ਲੈ ਲਵੇਂਗਾ।
ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮੰਗ ਲੈ। ਮਹਾਰਾਜ ਸਾਹਿਬ ਜੀ ਤੋਂ ਦਾਤੇ ਦੀ ਦਾਤ ਮੰਗਿਆ ਕਰ ਮਹਾਰਾਜ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਦਾਤਾਂ ਆਪਣੇ ਆਪ ਹੀ ਤੈਨੂੰ ਮਿਲ ਜਾਣੀਆਂ, ਨਹੀਂ ਤਾਂ ਦਾਤਾਂ ਤੇ ਮਿਲ ਜਾਣਗੇ ਪਰ ਦਾਤਾ ਵਿਸਰ ਜਾਵੇਗਾ। ਦਾਤ ਪਿਆਰੀ ਵਿਸਰਿਆ ਦਾ ਤਾਰਾ। ਅਕਾਲ ਪੁਰਖ ਪ੍ਰਮਾਤਮਾ ਦੀ ਬਣਾਈ ਇਦਾਂ ਦੀ ਪ੍ਰਕਿਰਤੀ ਦੀ ਮਰਜ਼ਾਦਾ ਹੈ। ਮਨੁੱਖ ਜਦੋਂ ਕੋਲ ਨਹੀਂ ਕੁਝ ਹੁੰਦਾ ਤੇ ਫਿਰ ਫਰਿਆਦਾਂ ਕਰਦਾ, ਬਾਰ-ਬਾਰ ਬੇਨਤੀਆਂ ਕਰਦਾ, ਅਰਦਾਸਾਂ ਕਰਦਾ, ਜੋਦੜੀਆਂ ਕਰੀ ਜਾਂਦਾ ਹੈ ਤੇ ਜਦੋਂ ਪ੍ਰਾਪਤੀ ਹੋ ਜਾਂਦੀ ਫਿਰ ਪਾ ਕੇ ਹੰਕਾਰ ਕਰਦਾ। ਹੰਕਾਰ ਮਨ ਵਿੱਚ ਆਉਣੇ ਕਰਕੇ ਪ੍ਰਮਾਤਮਾ ਵਿਸਰ ਜਾਂਦਾ। ਦਾਤ ਲੈਣ ਤੋਂ ਪਹਿਲਾਂ ਜਿਹਨੂੰ ਪਿਆਰ ਵਿੱਚ ਭਿੱਜ ਕਰਕੇ ਯਾਦ ਕਰਦਾ ਸੀ ਨਾ, ਤੇ ਸਾਧ ਸੰਗਤ ਜੀ ਹੰਕਾਰੀ ਬਣ ਕੇ ਫਿਰ ਉਹ ਪਿਆਰ ਦੇ ਨਾਲ ਉਦਾਂ ਨਹੀਂ ਰੱਬ ਨੂੰ ਚੇਤੇ ਕਰਦਾ। ਜਦੋਂ ਦਾਤ ਪ੍ਰਾਪਤ ਕਰ ਲੈਂਦਾ ਹੈ ਉਦੋਂ ਫਿਰ ਉਵੇਂ ਤਾਂ ਉੱਕਾ ਹੀ ਭੁਲਾ ਦਿੰਦਾ, ਰੱਬ ਨੂੰ ਚੇਤੇ ਹੀ ਨਹੀਂ ਕਰਦਾ, ਨੇਮ ਹੀ ਆਪਣਾ ਵਿਸਾਰ ਦਿੰਦਾ। ਤੇ ਜੇ ਥੋੜਾ ਬਹੁਤਾ ਰੱਖਿਆ ਵੀ ਹੈ ਬਸ ਫਾਰਮੈਲਿਟੀ ਪੂਰੀ ਕਰਨ ਵਾਸਤੇ, ਕੇਵਲ ਸਾਧ ਸੰਗਤ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਵੇਂ ਬਚਨ ਆਉਂਦੇ ਆ ਨਾ ਗੁਰਬਾਣੀ ਅੰਦਰ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਉਹ ਕੇਵਲ ਬੱਧਾ ਚੱਟੀ ਭਰਦਾ ਹੈ ਕਿ ਲੋਕ ਕੀ ਆਖਣਗੇ ਨਿਤਨੇਮ ਨਹੀਂ ਕਰਦਾ, ਕੀ ਆਖਣਗੇ ਕਿ ਸੰਗਤ ਵਿੱਚ ਨਹੀਂ ਆਉਂਦਾ, ਹਿਰਦਿਓਂ ਕੋਈ ਪਿਆਰ ਨਹੀਂ ਹੁੰਦਾ, ਕੇਵਲ ਲੋਕ ਲੱਜਾ ਰੱਖਣ ਦੇ ਵਾਸਤੇ ਕਰਦਾ ਰਹਿੰਦਾ ਹੈ। ਜਾਂ ਤਾਂ ਉੱਕਾ ਹੀ ਛੱਡ ਦਿੰਦਾ ਕਿ ਨਹੀਂ ਬੜੇ ਸੁੱਖ ਮਿਲ ਗਏ ਆ, ਰੱਬ ਦੇ ਬਹੁਤ ਸੁੱਖ ਦਿੱਤੇ ਮਾਇਆ ਦੇ, ਹੁਣ ਕੀ ਕਰਨਾ ਨਾਮ ਜਪ ਕੇ, ਕੀ ਕਰਨਾ ਗੁਰਬਾਣੀ ਪੜ੍ਹ ਕੇ। ਨਹੀਂ, ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਐ ਮੇਰੀ ਜ਼ਿੰਦੇ ਅਕਾਲ ਪੁਰਖ ਪ੍ਰਮਾਤਮਾ ਨੂੰ ਜਿਨ੍ਹਾਂ ਨੇ ਪਾਇਆ ਹੈ ਉਹਨਾਂ ਦੀਆਂ ਸਾਰੀਆਂ ਭੁੱਖਾਂ ਮਿਟ ਗਈਆਂ ਨੇ। ਨਾ ਦੁਨਿਆਵੀ ਪਦਾਰਥਾਂ ਦੀ, ਧਨ ਦੀ, ਮਾਇਆ ਦੇ ਸੁੱਖਾਂ ਦੀ ਕਿਸੇ ਪ੍ਰਕਾਰ ਦੀ ਭੁੱਖ ਸਤਾਉਂਦੀ ਨਹੀਂ ਹੈ। ਧੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ। ਐ ਮੇਰੀਏ ਜ਼ਿੰਦੇ ਤੁਰੋਂ ਹੀ ਪ੍ਰਮਾਤਮਾ ਨੇ ਜਿਨ੍ਹਾਂ ਦੇ ਮਸਤਕ ਦੇ ਲੇਖ ਲਿਖ ਕਰਕੇ ਪਾਏ ਸਨ। ਜਨ ਨਾਨਕ ਹਰ ਗੁਣ ਗਾਏ RAM। ਮਹਾਰਾਜ ਕਹਿੰਦੇ ਉਹਨਾਂ ਨੇ ਹਰੀ ਦੇ ਗੁਣ ਗਾਏ ਆ, ਉਹਨਾਂ ਨੇ ਪ੍ਰਮਾਤਮਾ ਦੇ ਗੁਣ ਗਾਏ ਹਨ। ਤੇ ਜਿਹੜੇ ਜੀਵ ਹਰ ਸਮੇਂ ਸੰਸਾਰ ਦੇ ਗੁਣ ਗਾਉਂਦੇ ਰਹਿੰਦੇ ਆ, ਹਰ ਸਮੇਂ ਕਦੇ ਕਿਸੇ ਦੀ ਖੁਸ਼ਾਮਦ ਕਰਦੇ, ਕਦੇ ਕਿਸੇ ਦੀ ਖੁਸ਼ਾਮਦ ਵਿੱਚ ਲੱਗੇ ਰਹਿੰਦੇ ਆ, ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਚੰਗੇ ਭਾਗ ਨਹੀਂ, ਉਹ ਸੰਸਾਰ ਦੀ ਤਾਂ ਹਰ ਸਮੇਂ ਖੁਸ਼ਾਮਦ ਕਰਦੇ ਆ। ਜਾਂ ਰੰਗਾਂ ਦੀ ਦੁਨੀਆ ਦੀ, ਜਾਂ ਕੋਈ ਸੋਹਣਾ ਪਦਾਰਥ, ਕੋਈ ਚੰਗੀ ਵਸਤੂ ਦੇਖ ਕਰਕੇ ਉਹਦੇ ਤਾਂ ਗੁਣ ਗਾਉਂਦੇ ਆ, ਪਰ ਜਿਸ ਪ੍ਰਮਾਤਮਾ ਨੇ ਉਹਨੂੰ ਪੈਦਾ ਕੀਤਾ, ਜਿਸ ਨੇ ਬਣਾਇਆ, ਉਹਨੂੰ ਨਹੀਂ ਕਦੇ ਚੇਤੇ ਕਰਦੇ। ਇਹ ਤਾਂ ਫਿਰ ਸਾਧ ਸੰਗਤ ਜੀ ਬੇਇਨਸਾਫੀ ਵਾਲੀ ਗੱਲ ਹੋ ਗਈ ਨਾ। ਜਿਸ ਪ੍ਰਮਾਤਮਾ ਨੇ ਬਣਾਇਆ, ਜਿਵੇਂ ਕਮਲ ਦਾ ਫੁੱਲ ਹੈ ਜਾਂ ਗੁਲਾਬ ਦਾ ਫੁੱਲ ਹੈ, ਉਹਦੇ ਕੋਲ ਸੁਗੰਧੀ ਵੀ ਹੈ ਤੇ ਸੁਹੱਪਣ ਵੀ ਹੈ। ਜਿਸ ਪਰਮੇਸ਼ਰ ਨੇ ਬਣਾਇਆ ਉਹਨੂੰ ਚੇਤੇ ਨਾ ਕੀਤਾ ਜਾਵੇ, ਉਹਨੂੰ ਯਾਦ ਨਾ ਕੀਤਾ ਜਾਵੇ, ਬਸ ਉਹਦੀ ਸਿਫਤ ਹੀ ਕਰੀ ਜਾਵੇ, ਸੋਹਣਾ ਫੁੱਲ ਹੈ, ਬੜੀ ਚੰਗੀ ਇਹਦੇ ਕੋਲ ਸੁਹੱਪਣ ਹੈ, ਸੁਗੰਧੀ ਵੀ ਬਹੁਤ ਚੰਗੀ ਹੈ, ਪਰ ਬਣਾਉਣ ਵਾਲੇ ਨੂੰ ਨਾ ਚੇਤੇ ਕੀਤਾ ਜਾਵੇ, ਇਹ ਕੋਈ ਇਨਸਾਫ ਵਾਲੀ ਗੱਲ ਨਹੀਂ ਹੈ। ਪ੍ਰਤੱਖ ਵੀ ਹੈ, ਕੋਈ ਮਨੁੱਖ ਚੀਜ਼ ਬਣਾਉਂਦਾ ਬਸ ਉਹਦੀਆਂ ਸਿਫਤਾਂ ਕਰੀ ਜਾਵੇ, ਪਰ ਸਾਧ ਸੰਗਤ ਜੀ ਜਿਸ ਪ੍ਰਮਾਤਮਾ ਨੇ ਉਹਨੂੰ ਬਲ ਦਿੱਤਾ, ਜਿਸ ਪ੍ਰਮਾਤਮਾ ਨੇ ਸੋਝੀ ਬਖਸ਼ੀ, ਉਹਦਾ ਕਦੇ ਵੀ ਸ਼ੁਕਰਾਨਾ ਨਾ ਕਰੇ, ਇਹ ਕੋਈ ਸਾਧ ਸੰਗਤ ਜੀ ਯੋਗ ਨਹੀਂ ਹੈ। ਪ੍ਰਮਾਤਮਾ ਨੇ ਜਿਹਨੂੰ ਸੋਝੀ ਬਖਸ਼ੀ ਹੈ, ਬਲ ਬਖਸ਼ਿਆ ਹੈ, ਤਾਂ ਹੀ ਉਹ ਕਰਨੇ ਦੇ ਯੋਗ ਹੋਇਆ, ਤਾਂ ਹੀ ਉਸਨੇ ਕਾਰਜ ਕੋ ਕੀਤਾ ਹੈ। ਪ੍ਰਮਾਤਮਾ ਬਲ ਨਾ ਦਿੰਦਾ, ਮੱਤ ਤੇ ਪੜਦਾ ਪਾ ਦਿੰਦਾ, ਕਿਵੇਂ ਕਰ ਲੈਣਾ ਸੀ? ਨਾ ਸੋਝੀ ਬਖਸ਼ਦਾ, ਕਿਵੇਂ ਉਹਦੇ ਵਿੱਚ ਸਫਲਤਾ ਪਾ ਲੈਣੀ ਸੀ? ਨਾਮੁਮਕਿਨ ਸੀਗਾ। ਤੋ ਇਸ ਕਰਕੇ ਹਜ਼ੂਰ ਉਚਾਰਨ ਕਰ ਰਹੇ ਹੈ, ਐ ਮੇਰੀਏ ਜ਼ਿੰਦੇ ਜਿਨ੍ਹਾਂ ਦੇ ਚੰਗੇ ਭਾਗ ਪ੍ਰਮਾਤਮਾ ਨੇ ਲਿਖ ਕਰਕੇ ਪਾਏ ਹਨ, ਉਹਨਾਂ ਗੁਰਮੁਖ ਪਿਆਰਿਆਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਏ ਆ, ਹਰ ਸਮੇਂ ਪ੍ਰਮਾਤਮਾ ਦੇ ਗੁਣ ਯਾਦ ਕਰਦੇ ਹਨ। ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ। ਐ ਮੇਰੀ ਜਿੰਦੇ ਇਉਂ ਅਰਦਾਸ ਕਰਿਆ ਕਰ ਪ੍ਰਮਾਤਮਾ ਦੇ ਚਰਨਾਂ ਵਿੱਚ। ਟੂਕ ਮਾਤਰ ਬੇਨਤੀ ਕਰਾਂ ਸੰਗਤ ਜੀ,
ਕਈ ਵਾਰ ਕਈ ਪ੍ਰੇਮੀ ਸਾਧ ਸੰਗਤ ਜੀ ਅਰਥ ਨਾ ਸਮਝ ਹੋਣੇ ਕਰਕੇ ਇਤੇ ਉਲਟਾ ਅਰਥ ਇਹਦਾ ਕਰ ਦਿੰਦੇ ਹਨ ਇਸ ਪੰਕਤੀ ਦਾ ਕਿ ਮਹਾਰਾਜ ਜੀ ਨੇ ਉਚਾਰਨ ਕੀਤਾ, ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀ ਹੈ। ਕਿ ਮਹਾਰਾਜ ਜੀ ਨੇ ਆਪਣੇ ਆਪ ਨੂੰ ਕਿਹਾ ਹੈ। ਨਹੀਂ ਸਾਧ ਸੰਗਤ ਜੀ, ਅਰਦਾਸ ਕਰਨ ਦੀ ਜਾਚ ਦੱਸ ਰਹੇ ਹੈ ਮਹਾਰਾਜ ਸੱਚੇ ਪਾਤਸ਼ਾਹ, ਜੋ ਗਿਆਸੂ ਮੁਖ ਦੁਆਰਾ ਉਚਾਰਨ ਕਰ ਰਹੇ ਆ। ਇਉਂ ਅਰਦਾਸ ਕਰਿਆ ਕਰ, ਇਉਂ ਬੇਨਤੀ ਕਰਿਆ ਕਰ ਮਹਾਰਾਜ ਸਿਵ ਜੀ ਦੇ ਸਨਮੁਖ ਹੋ ਕਰਕੇ, हे ਮਹਾਰਾਜ ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ। ਐ ਮੇਰੀ ਜਿੰਦੇ ਅਸੀਂ ਪਾਪੀ ਹਾਂ, ਪਾਪ ਕਰਮ ਕਰਨੇ ਕਰਕੇ, ਪਾਪ ਕਰਮ ਕਰਨੇ ਵਾਲੇ ਪਾਪੀ ਹਾਂ। ਬਲਵੰਚੀਆ ਫਿਰ ਛਲ ਕਰਦੇ ਹਾਂ, ਧੋਖਾ ਕਰਦੇ ਸੀ, ਧੋਖੇਬਾਜ਼ ਹਾਂ। ਬਾਰ-ਬਾਰ ਅਸੀਂ ਪਰਪੰਚ ਰਜਦੇ, ਕਦੇ ਕਿਸੇ ਨੂੰ ਠੱਗ ਲੈਂਦੇ ਹਾਂ, ਬਾਰ-ਬਾਰ ਕਦੇ ਕਿਸੇ ਨੂੰ ਠੱਗਣ ਵਿੱਚ ਲੱਗੇ ਰਹਿੰਦੇ ਹਾਂ। ਪਰ ਦਰੋਹੀ ਠੱਗ ਮਾਇਆ ਰਾਮ। ਤੇ ਪਰ ਦਰੋਹੀ ਹੁੰਦਾ ਹੈ ਕਿਸੇ ਨਾਲ, ਪਰਾਏ ਦੇ ਨਾਲ ਵੈਰ ਕਰਨਾ, ਕਿਸੇ ਨਾਲ ਝਗੜਾ ਕਰਨਾ, ਦਰੋਹ ਕਰੀ ਜਾਣਾ, ਲੜੀ ਜਾਣਾ, ਬਾਰ-ਬਾਰ ਐਵੇਂ ਅਕਾਰਨ ਹੀ ਝਗੜਾ ਪਾ ਕੇ ਰੱਖੀ ਬੈਠਣਾ। ਕਦੇ ਕਿਸੇ ਨਾਲ, ਕਦੇ ਕਿਸੇ ਗੱਲ ਪੈ ਗਈ, ਝਗੜਾ ਹੀ ਕਰਦੇ ਰਹੇ। ਠੱਗ ਤੇ ਆ ਹਰ ਸਮੇਂ ਠੱਗੀਆਂ ਮਾਰਨ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ। ਠੱਗ ਮਾਇਆ ਰਾਮ। ਇਸ ਪ੍ਰਕਾਰ ਮਾਇਆ ਵਿੱਚ ਹੀ ਹਰ ਸਮੇਂ ਸਾਡਾ ਮਨ ਪ੍ਰਵਿਰਤਤ ਹੋਇਆ ਰਹਿੰਦਾ ਹੈ। ਵੱਡ ਭਾਗੀ ਗੁਰ ਪਾਇਆ ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ ਜੀਵਨ ਦੇ ਅੰਦਰ ਅਸੀਂ ਭਾਵੇਂ ਬੜੇ ਪਾਪ ਕਰਮ ਕਰਨ ਵਾਲੇ ਪਾਪੀ ਸਾਂ, ਫਿਰ ਠੱਗ ਸਾਂ, ਫਿਰ ਅਸੀਂ ਪਰਦਰੋਹੀ ਸਾਂ, ਭਾਵ ਅਕਾਰਣੀ ਬਾਰ-ਬਾਰ ਅਸੀਂ ਵਿਦਰੋਹ ਕਰਨ ਵਾਲੇ, ਲੜਨ ਵਾਲੇ ਸਾਂ, ਫਿਰ ਝੂਠ ਬੋਲਣ ਵਾਲੇ ਸਾਂ। ਪਰ ਜੀਵਨ ਦੇ ਅੰਦਰ ਪ੍ਰਮਾਤਮਾ ਨੇ ਕਿਰਪਾ ਕੀਤੀ, ਐ ਮੇਰੀ ਜਿੰਦੇ ਸੀ ਪੂਰੇ ਸਤਿਗੁਰੂ ਜੀ ਨੂੰ ਪਾ ਲਿਆ। ਗੁਰ ਪੂਰੈ ਗਤ ਮਿਤ ਪਾਇਆ ਰਾਮ। ਪੂਰੇ ਸਤਿਗੁਰਾਂ ਦੁਆਰਾ ਹੀ ਪ੍ਰਮਾਤਮਾ ਦੀ ਮਿਤ ਮਰਜ਼ਾਦਾ ਨੂੰ ਪਾਵਨਾ ਕੀਤਾ ਹੈ। ਗਤ ਮਿਤ ਪਾਇਆ ਰਾਮ। ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਗਤ ਪ੍ਰਾਪਤੀ ਦੀ ਮਿਤ ਮਰਜ਼ਾਦਾ ਹੈ, ਭਾਵ ਜੋ ਪਰਮੇਸ਼ਰ ਦੀ ਪ੍ਰਾਪਤੀ ਦੀ ਸਿੱਖਿਆ ਹੈ। ਜਿਵੇਂ ਕੋਈ ਮਨੁੱਖ ਸਾਧ ਸੰਗਤ ਜੀ ਜ਼ਿੰਦਗੀ ਦੇ ਵਿੱਚ ਕੋਈ ਖੇਡ ਖੇਡਦਾ ਹੈ ਨਾ, ਉਹਦੀ ਮਰਜ਼ਾਦਾ ਹੁੰਦੀ ਹੈ, ਉਹਦੇ ਕੋਈ ਨਿਯਮ ਹੁੰਦੇ ਆ, ਕੋਈ ਰੂਲਸ ਹੁੰਦੇ ਆ ਉਹਦੇ। ਕੋਈ ਵੀ ਮਨੁੱਖ ਜ਼ਿੰਦਗੀ ਵਿੱਚ ਖੇਡ ਖੇਡਦਾ ਹੈ। ਹੁਣ ਤਾਂ ਹਰ ਇੱਕ ਦੇ ਕੋਲ ਫੋਨ ਹੈ, ਮੋਬਾਈਲ ਤੇ ਵੀ ਖੇਡਾਂ ਗੇਮਾਂ ਖੇਡੀ ਜਾਂਦੇ ਆ, ਤੇ ਹਰ ਇੱਕ ਗੇਮ ਦਾ, ਹਰ ਇੱਕ ਖੇਡ ਦਾ ਕੋਈ ਨਾ ਕੋਈ ਨਿਯਮ ਹੁੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਪਰਮਾਤਮਾ ਨੇ ਜਿਹੜੀ ਸ੍ਰਿਸ਼ਟੀ ਦੀ, ਸੰਸਾਰ ਦੀ ਖੇਡ ਰਚੀ ਹੈ ਨਾ, ਮਨੁੱਖ ਦੀ ਜ਼ਿੰਦਗੀ ਵੀ ਇੱਕ ਖੇਡ ਦੀ ਤਰ੍ਹਾਂ ਹੈ। ਇੱਕ ਖੇਡ ਦੀ ਤਰ੍ਹਾਂ ਹੈ ਜਿਹੜੀ ਪ੍ਰਮਾਤਮਾ ਨੇ ਜੋ ਜ਼ਿੰਦਗੀ ਸਾਨੂੰ ਬਖਸ਼ੀ ਹੋਈ ਹੈ। ਤੇ ਸਾਧ ਸੰਗਤ ਜੀ, ਇਸ ਖੇਡ ਦੀ ਕਿੱਦਾਂ ਦੀ ਇਹ ਮਰਜ਼ਾਦਾ ਹੈ, ਕਿੱਦਾਂ ਦੀ ਨਿਯਮ ਹਨ, ਉਹ ਵੀ ਪ੍ਰਮਾਤਮਾ ਨੇ ਬਣਾਏ ਹੋਏ ਹੈ। ਹਜੂਰ ਕਹਿੰਦੇ ਉਹ ਨਿਯਮ ਪੂਰੇ ਸਤਿਗੁਰੂ ਜੀ ਤੋਂ ਪਤਾ ਚੱਲਦੇ ਆ। ਇਹ ਮਨੁੱਖ ਇਹਨਾਂ ਨਿਯਮਾਂ ਦੀ ਤੂੰ ਪਾਲਣਾ ਕਰਨੀ ਹੈ। ਜੇ ਨਿਯਮਾਂ ਦੀ ਉਲੰਘਣਾ ਕਰੇਗਾ ਤੇ ਫਿਰ ਜਿਵੇਂ ਸਾਧ ਸੰਗਤ ਜੀ ਗੇਮ ਓਵਰ ਹੋ ਜਾਂਦੀ ਨਾ, ਗੇਮ ਖਤਮ ਹੋ ਜਾਂਦੀ ਹੈ, ਇਦਾਂ ਜ਼ਿੰਦਗੀ ਖਤਮ ਹੋ ਜਾਂਦੀ, ਸਮਾਂ ਪੂਰਾ ਹੋ ਜਾਂਦਾ। ਜਾਂ ਤਾਂ ਨਿਯਮ ਜਿਹੜਾ ਹੁੰਦਾ ਕੋਈ ਸਮੇਂ ਦਾ ਹੁੰਦਾ, ਕੋਈ ਟਾਈਮ ਵੀ ਲਿਖਿਆ ਹੁੰਦਾ, ਇੰਨੇ ਸਮੇਂ ਵਿੱਚ ਇਸ ਗੇਮ ਦੇ ਜਿਹੜੀ ਹੈ ਖੇਡ ਹੈ, ਇਹਨੂੰ ਤੂੰ ਭਾਵ ਪੂਰੀਆਂ ਕਰਨਾ ਹੈ, ਇਸ ਮਿਸੇ ਹੋਏ ਨਿਸ਼ਾਨੇ ਤੇ ਪਹੁੰਚਣਾ ਹੈ। ਤੇ ਜਾਂ ਕੋਈ ਉਹਦੇ ਨਿਯਮ ਰੱਖੇ ਹੁੰਦੇ ਆ ਕਿ ਇਹਨਾਂ ਨਿਯਮਾਂ ਦੇ ਵਿੱਚ ਰਹਿ ਕਰਕੇ, ਇਹਨਾਂ ਦੀ ਪਾਲਣਾ ਕਰਕੇ ਹੀ ਖੇਡ ਜਿਹੜੀ ਦੇ ਵਿੱਚ ਤੂੰ ਸਫਲਤਾ ਪਾ ਸਕਦਾ ਹੈ, ਕੋਈ ਪੋਜੀਸ਼ਨ ਦੀ ਪ੍ਰਾਪਤੀ ਹੋ ਸਕਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਜ਼ਿੰਦਗੀ ਵੀ ਇੱਕ ਖੇਡ ਦੀ ਤਰ੍ਹਾਂ ਹੈ। ਤੇ ਮਹਾਰਾਜ ਕਹਿੰਦੇ ਉਹ ਜਿਹੜੇ ਨਿਯਮ ਸਤਿਗੁਰਾਂ ਦੇ ਦਰਸਾਏ ਹੋਏ ਹੈ, ਜਿਵੇਂ ਸਿੱਖ ਦੀ ਮਰਜ਼ਾਦਾ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਦੱਸੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜਿਹੜਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿੱਖ ਹਾਂ, ਸਿੱਖਾਂ ਦੇ ਘਰ ਦੇ ਵਿੱਚ ਮੇਰਾ ਜਨਮ ਹੋਇਆ ਹੈ। ਹਜੂਰ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਕ ਪਾਪ ਦੋਖ ਲਹਿ ਜਾਵੈ।
ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਸਾਰੀ ਨਿਯਮ ਹਨ ਜ਼ਿੰਦਗੀ ਦੀ ਜਿਹੜੀ ਖੇਡ ਆ ਨਾ ਸਿੱਖ ਦੀ, ਇਹ ਜੀਵਨ ਦੀ ਜਿਹੜੀ ਖੇਡ ਹੈ, ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸਾਧ ਸੰਗਤ ਜੀ ਨਿਯਮ ਦੱਸੇ ਹੋਏ ਹਨ, ਜੋ ਸਿੱਖ ਦੀ ਮਰਜ਼ਾਦਾ ਹੈ, ਜੋ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਮਰਜ਼ਾਦਾ ਦਰਸਾਈ ਹੈ। ਜੋ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦੀ ਪਾਹਲ ਛੁਕਾ ਕਰਕੇ, ਪੰਜਾਂ ਕਕਾਰਾਂ ਦੇ ਧਾਰਨੀ ਬਣਾ ਕਰਕੇ, ਨਾਮ ਦੀ ਦਾਤ ਦੇ ਕਰਕੇ ਮਰਜ਼ਾਦਾ ਦਰਸਾਉਂਦੇ ਐ। ਸਿੱਖ ਦੀ ਜਿਹੜੀ ਜ਼ਿੰਦਗੀ ਖੇਡ ਹੈ ਨਾ, ਇਹੋ ਇਹਦੇ ਨਿਯਮ ਹਨ, ਇਹਨਾਂ ਦੀ ਪਾਲਣਾ ਕਰਨੀ ਹੈ। ਤੇ ਮਹਾਰਾਜ ਕਹਿੰਦੇ ਪੂਰੇ ਸਤਿਗੁਰਾਂ ਨੂੰ ਜਿਨ੍ਹਾਂ ਨੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਹੈ, ਵਡਭਾਗੀ ਗੁਰ ਪਾਇਆ ਮੇਰੀ ਜਿੰਦੜੀਏ, ਗੁਰ ਪੂਰੈ ਗਤ ਮਿਤ ਪਾਇਆ ਰਾਮ। ਪਰਮੇਸ਼ਰ ਦੀ ਪ੍ਰਾਪਤੀ ਦੀ ਮਰਜ਼ਾਦਾ ਉਹਨਾਂ ਨੇ ਪਾ ਲਈ ਹੈ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਗੁਰੂ ਜੀ ਨੂੰ ਧਾਰਨ ਕਰ ਲਿਆ ਹੈ, ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਏ ਹਨ। ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ। ਐ ਮੇਰੀ ਜਿੰਦੇ ਪੂਰੇ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਹੈ, ਸਾਡੇ ਪ੍ਰਤੱਖ ਵੀ ਮੁਖ ਦੇ ਵਿੱਚ ਨਾਮ ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਜਿਵੇਂ ਪੰਜ ਪਿਆਰੇ ਸਹਿਬਾਨ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਆ ਨਾ, ਸਾਧ ਸੰਗਤ ਜੀ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਹੋਵੇਗਾ, ਪੰਜ ਚੁਲੇ ਮੁਖ ਵਿੱਚ ਪਾਏ ਜਾਂਦੇ ਆ, ਪੰਜ ਨੇਤਰਾਂ ਵਿੱਚ, ਪੰਜ ਕੇਸਾਂ ਦੇ ਵਿੱਚ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਗਰੀਬ ਨਵਾਜ਼ ਸਤਿਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਨਾਮ ਅੰਮ੍ਰਿਤ ਹੈ। ਫਿਰ ਮੂਲ ਮੰਤਰ ਤੇ ਗੁਰ ਮੰਤਰ ਦ੍ਰਿੜ ਕਰਵਾਇਆ ਜਾਂਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਭਾਗ ਜਾਗੇ ਤਿਨਾਂ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ। ਪ੍ਰਤੱਖ ਵੀ ਉਹਨਾਂ ਦੇ ਮੁਖ ਵਿੱਚ ਮਹਾਰਾਜ ਸਾਹਿਬ ਜੀ ਨੇ ਨਾਮ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਔਰ ਹਿਰਦੇ ਰੂਪ ਮੁਖੜੇ ਵਿੱਚ ਵੀ ਉਹਨਾਂ ਗੁਰਮੁਖਾਂ ਨੇ ਨਾਮ ਅੰਮ੍ਰਿਤ ਪਾ ਲਿਆ ਹੈ, ਜਿਨ੍ਹਾਂ ਨੇ ਪ੍ਰਤੱਖ ਸਤਿਗੁਰੂ ਜੀ ਤੋਂ ਪਾ ਕੇ ਸ਼ਬਦ ਦਾ ਅਭਿਆਸ ਕੀਤਾ, ਜਿਨ੍ਹਾਂ ਨੇ ਬਾਰ-ਬਾਰ ਨਾਮ ਜਪਿਆ ਹੈ, ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਚੇਤੇ ਕੀਤਾ, ਉਹਨਾਂ ਨੇ ਆਪਣੇ ਅੰਦਰ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ, ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਹਿਰਦਿਓਂ ਪ੍ਰਗਟ ਕਰ ਲਿਆ ਹੈ। ਐਸੀ ਉਹਨਾਂ ਗੁਰਮੁਖਾਂ ਤੇ ਕਿਰਪਾ ਹੋਈ ਹੈ। ਸਤਿਗੁਰੂ ਜੀ ਕਹਿੰਦੇ ਗੁਰ ਅੰਮ੍ਰਿਤ ਹਰ ਮੁਖ ਚੋਇਆ ਰਾਮ। ਗੁਰਾਂ ਦੀ ਕਿਰਪਾ ਦੁਆਰਾ ਸਾਡੇ ਅੰਤਿਸ਼ ਮੁਰਖ ਅੰਤਰਮੁਖੀ ਮੁਖ ਦੇ ਵਿੱਚ ਹਿਰਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਨਾਮ ਅੰਮ੍ਰਿਤ ਚਵਾ ਦਿੱਤਾ ਹੈ। ਸਾਡੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਫਿਰ ਮਰਦਾ ਬਹੁੜ ਜੀਵਾਇਆ ਰਾਮ। ਫਿਰ ਮਰਦਿਆਂ ਹੋਇਆ ਮਹਾਰਾਜ ਸਾਹਿਬ ਜੀ ਨੇ ਦੁਬਾਰਾ ਜਵਾ ਲਿਆ, ਜੀਵਤ ਭਾਵ ਵਿੱਚ ਲੈ ਆਂਦਾ। ਭਾਵ ਜਿਵੇਂ ਮਨੁੱਖ ਮੌਤ ਆਉਣੇ ਤੋਂ ਮਰਦਾ ਜਿਵੇਂ ਬਚ ਜਾਵੇ ਨਾ, ਕੋਈ ਬਚਾ ਲਵੇ, ਤੇ ਕਿਹਾ ਜਾਂਦਾ ਕਿ ਮੈਨੂੰ ਫਲਾਣੇ ਬੰਦੇ ਨੇ ਅੱਜ ਮਰਨੋਂ ਬਚਾ ਲਿਆ, ਮਾਰੀ ਚੱਲਿਆ ਸਾਂ। ਜਿਵੇਂ ਕੋਈ ਮਨੁੱਖ ਤਰਨ ਦੀ ਜਾਚ ਨਾ ਹੋਵੇ, ਡੂੰਘੇ ਪਾਣੀ ਵਿੱਚ ਡੁੱਬਦਾ ਜਾ ਰਿਹਾ ਹੋਵੇ, ਤੇ ਕੋਈ ਤਰਾਕੂ ਜਾਂ ਬੇੜੀ ਤੇ ਸਵਾਰ ਉਹਨੂੰ ਸਹਾਰਾ ਦੇ ਕੇ ਬਚਾ ਲੈਂਦਾ, ਤੇ ਕਿਹਾ ਜਾਂਦਾ ਜੇ ਅੱਜ ਇਹ ਬੇੜੀ ਮੈਨੂੰ ਨਾ ਮਿਲਦੀ, ਸਹਾਰਾ ਨਾ ਮਿਲਦਾ, ਤੇ ਅੱਜ ਮੈਂ ਮਾਰੀ ਜਾਣਾ ਸੀਗਾ, ਡੁੱਬ ਕੇ ਮਰ ਜਾਣਾ, ਮੇਰੀ ਮੌਤ ਹੋ ਜਾਣੀ ਸੀ। ਇਸੇ ਪ੍ਰਕਾਰ ਜਿਹੜਾ ਮਨੁੱਖ ਸਾਧ ਸੰਗਤ ਜੀ ਸੰਸਾਰ ਸਮੁੰਦਰ ਦੇ ਵਿੱਚ ਬਾਰ-ਬਾਰ ਡੁੱਬਦਾ ਜਾ ਰਿਹਾ ਹੈ, ਮੌਤ ਦੇ ਮੂੰਹ ਵਿੱਚ ਪੈਂਦਾ ਪਿਆ ਹੈ, ਜੇ ਕਿਤੇ ਨਾਮ ਰੂਪੀ ਬੇੜਾ ਜਹਾਜ਼ ਮਿਲ ਜਾਵੇ ਨਾ, ਉਹ ਡੁੱਬਦਾ ਹੋਇਆ ਵੀ ਬਚ ਜਾਂਦਾ ਹੈ। ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਫਿਰ ਮਰਦਾ ਬਹੁੜ ਜੀਵਾਇਆ ਰਾਮ। ਫਿਰ ਬਾਰ-ਬਾਰ ਮਰਦੇ ਹੋਏ ਨੂੰ ਜਨਮ ਧਾਰਨ ਕਰਦੇ ਹੋਏ ਨੂੰ ਮਹਾਰਾਜ ਸਾਹਿਬ ਜੀ ਨੇ ਹਟਾ ਕਰਕੇ ਜੀਵਤ ਭਾਵ ਦੇ ਵਿੱਚ ਲਿਆਵਣਾ ਕੀਤਾ। ਫਿਰ ਮਰਦਾ, ਜਿਸ ਕਰਕੇ ਫਿਰ ਮਰਦਾ ਮਹਾਰਾਜ ਜੀ ਨੇ ਹਟਾ ਹੀ ਦਿੱਤਾ, ਭਾਵ ਉਹ ਸਾਰਾ ਜੰਮਣ ਮਰਨਾ ਹੀ ਨਿਬੇੜ ਦਿੱਤਾ। ਐਸੇ ਪੂਰੇ ਸਤਿਗੁਰਾਂ ਨੇ ਜੀਵ ਤੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ, ਦਇਆ ਦੇ ਘਰ ਵਿੱਚ ਆ ਕਰਕੇ ਦਿਆਲਤਾ ਕੀਤੀ ਹੈ, ਐਸੀ ਬਖਸ਼ਿਸ਼ ਕਰ ਦਿੱਤੀ ਹੈ ਕਿ ਬਾਰ-ਬਾਰ ਜਿਹੜਾ ਜਨਮ ਦਾ ਮਰਦਾ ਰਹਿੰਦਾ ਸੀ ਉਹ ਨਿਬੇੜ ਹੀ ਦਿੱਤਾ ਹੈ, ਜੰਮਣ ਮਰਨਾ ਹੀ ਮਹਾਰਾਜ ਜੀ ਨੇ ਮਿਟਾ ਦਿੱਤਾ ਹੈ। ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਐ ਜਿੰਦੇ, ਹੇ ਮੇਰੀ ਇਹ ਜਿੰਦੜੀਏ,
ਜੋ ਜੀਵ ਪੂਰੇ ਸਤਿਗੁਰੂ ਜੀ ਦੇ ਨਾਲ ਮਿਲੇ ਹਨ, ਤਿਨ ਕੇ ਸਭ ਦੁੱਖ ਗਵਾਇਆ RAM। ਤਿਨਾਂ ਦੇ ਸਾਰੇ ਦੁੱਖ ਮਹਾਰਾਜ ਸਾਹਿਬ ਜੀ ਨੇ ਗਵਾ ਦਿੱਤੇ ਆ, ਅਭਾਵ ਕਰ ਦਿੱਤੇ ਹਨ। ਪ੍ਰਤੱਖ ਵੀ ਉਹਨਾਂ ਦੇ ਦੁਖੜੇ ਮਹਾਰਾਜ ਸਾਹਿਬ ਜੀ ਨੇ ਦੂਰ ਕਰ ਦਿੱਤੇ ਆ। ਜੰਮਣ ਮਰਨ ਦੇ ਅਗਿਆਨ ਆਦਿਕ ਦੇ ਜਿਹੜੇ ਲੱਗੇ ਹੋਏ ਦੁੱਖ ਸਨ, ਸਤਿਗੁਰਾਂ ਨੇ ਕਿਰਪਾ ਕਰਕੇ ਦੂਰ ਕਰ ਦਿੱਤੇ ਹਨ। ਇਹ ਮਹਾਰਾਜ ਸਾਹਿਬ ਜੀ ਦੀ ਵਡਿਆਈ ਹੈ ਸੰਗਤ ਜੀ। ਸੂਲੀ ਤੋਂ ਸੂਲ ਦੇ ਵਿੱਚ ਭੁਗਤਾ ਦੇਣਾ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਕਿਉਂਕਿ ਸਤਿਗੁਰੂ ਜੀ ਸ਼ਬਦ ਦੀ ਦਾਤ ਬਖਸ਼ਿਸ਼ ਕਰਦੇ ਐ, ਤੇ ਜੋ ਪ੍ਰਾਣੀ ਸ਼ਬਦ ਦਾ ਅਭਿਆਸ ਕਰਦਾ ਹੈ, ਮਹਾਰਾਜ ਜੀ ਦੇ ਬਚਨ ਹਨ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਿ ਗੁਰੂ ਕਾ ਸ਼ਬਦ ਕਰੋੜਾਂ ਹੀ ਕਰਮਾਂ ਨੂੰ ਕੱਟਣ ਦੇ ਸਮਰੱਥ ਹੈ। ਤੇ ਮਹਾਰਾਜ ਅਕਾਲ ਪੁਰਖ ਪ੍ਰਮਾਤਮਾ ਦੀ ਲਿਖੀ ਹੋਈ ਲਿਖਤ ਨੂੰ ਤੇ ਕੋਈ ਮਿਟਾ ਨਹੀਂ ਸਕਦਾ। ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ। ਹਾਂ, ਪਰਮਾਤਮਾ ਦੀ ਲਿਖਤ ਨੂੰ ਕੋਈ ਮਿਟਾ ਨਹੀਂ ਸਕਦਾ, ਪਰ ਗੁਰੂ ਵਿੱਚ ਸਮਰੱਥਾ ਇਹ ਹੈ ਕਿ ਬਹੁਤੇ ਨੂੰ ਥੋੜੇ ਵਿੱਚ ਭੁਗਤਾ ਦੇਣਾ। ਜਿਵੇਂ ਸਾਧ ਸੰਗਤ ਜੀ, ਕੋਈ ਮਨੁੱਖ ਕੋਈ ਪਿਕਚਰ ਦੇਖ ਰਿਹਾ ਹੋਵੇ, ਕੋਈ ਮੂਵੀ ਦੇਖ ਰਿਹਾ ਹੋਵੇ, ਤੇ ਉਹਦੇ ਆਪਣੇ ਹੱਥ ਹੈ, ਭਾਵੇਂ ਤਾਂ ਸਹਿਜੇ ਸਹਿਜੇ ਜਿਵੇਂ ਸਟੈਪ ਵਾਈਜ਼ ਜਿਵੇਂ ਚੱਲ ਰਹੀ ਹੈ, ਤੇ ਜਾਂ ਚਾਹੇ ਤਾਂ ਇੱਕੋ ਵਾਰ ਹੀ ਕਿੰਨੀ ਅੱਗੇ ਫਾਰਵਰਡ ਕਰ ਦਿੰਦਾ ਹੈ, ਉਹ ਕਿੰਨੀ ਅੱਗੋਂ ਜਾ ਕਰਕੇ ਭਾਵੇਂ ਐਂਡ ਤੋਂ ਦੇਖ ਲੈਂਦਾ, ਬਾਕੀ ਸਾਰੀ ਮੂਵੀ ਉਦਾਂ ਹੀ ਲੰਘ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਐਸੇ ਮਹਾਰਾਜ ਜੀ ਦੇ ਐਸੇ ਮਹਾਨ ਗੁਰਸਿੱਖ ਹਨ, ਜਿਨ੍ਹਾਂ ਦੇ ਸੁਪਨੇ ਦੇ ਵਿੱਚ ਹੀ ਮਹਾਰਾਜ ਜੀ ਨੇ ਕਿੰਨੇ ਕਿੰਨੇ ਜਿਹੜੇ ਜੰਮਣ ਤੇ ਮਰਨ ਦੇ ਦੁੱਖ ਸਨ, ਹਜੂਰ ਨੇ ਸੁਪਨੇ ਵਿੱਚ ਹੀ ਭੁਗਤਾ ਦਿੱਤੇ। ਸਾਧ ਸੰਗਤ ਜੀ, ਭਾਈ ਡੱਲਾ ਸੀ ਨਾ, ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਹਜੂਰ ਦੇ ਚਰਨਾਂ ਦੀ ਬੜੇ ਪਿਆਰ ਦੇ ਨਾਲ ਸੇਵਾ ਕਰਿਆ ਕਰਦਾ ਸੀ। ਤੇ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਕਿ ਭਾਈ ਡੱਲਿਆ, ਵਰ ਮੰਗ ਲੈ ਜੋ ਮੰਗਣਾ ਚਾਹੁੰਦਾ। ਕਹਿੰਦਾ ਜੀ ਮਹਾਰਾਜ, ਸੱਚਖੰਡ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ, ਹੋਰ ਮਹਾਰਾਜ ਕੋਈ ਮੇਰੀ ਇੱਛਾ ਨਹੀਂ ਹੈ। ਤੇ ਗੁਰੂ ਕਲਗੀਧਰ ਪਿਤਾ ਮਹਾਰਾਜ ਕਹਿੰਦੇ, ਇਹ ਦਾਤ ਨਹੀਂ ਤੈਨੂੰ ਮਿਲ ਸਕਦੀ, ਹੋਰ ਜਿਹੜੇ ਮਾਇਆ ਦੇ ਸੁੱਖ ਦੁਨਿਆਵੀ ਸੁੱਖ ਚਾਹੁੰਦਾ ਤੈਨੂੰ ਮਿਲ ਜਾਣਗੇ, ਤੂੰ ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਕਹਿੰਦੇ ਮਹਾਰਾਜ, ਹੋਰ ਤਾਂ ਸਾਰੇ ਸੁੱਖ ਹਨ, ਪਰ ਇੱਕੋ ਬੇਨਤੀ ਹੈ, ਸੱਚਖੰਡ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ। ਸਤਿਗੁਰੂ ਜੀ ਕਹਿੰਦੇ, ਫਿਰ ਤੈਨੂੰ ਗੁਰੂ ਵਾਲਾ ਬਣਨਾ ਪਵੇਗਾ। ਗਰੀਬ ਨਵਾਜ ਮਹਾਰਾਜ ਜੀ ਦਾ ਬਚਨ ਮੰਨਿਆ, ਸਾਧ ਸੰਗਤ ਜੀ ਗੁਰੂ ਵਾਲਾ ਬਣਿਆ, ਪਰਿਵਾਰ ਸਹਿਤ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਔਰ ਇਸੇ ਪ੍ਰਕਾਰ ਭਾਈ ਦਿਆਲ ਦਾਸ ਜੀ ਦੀ ਵਿਸਾਖੀ ਆਉਂਦੀ ਇਤਿਹਾਸ ਅੰਦਰ, ਜਿਨ੍ਹਾਂ ਨੇ ਆਪਣੇ ਨਗਰ ਤੋਂ ਬੇਨਤੀਆਂ ਕਰਦੇ ਕਰਦੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਸੀ। ਮਹਾਰਾਜ ਜੀ ਦਾ ਪਤਾ ਲੱਗਾ ਕਿ ਸਤਿਗੁਰੂ ਜੀ ਬਠਿੰਡੇ ਦੀ ਧਰਤੀ ਵੱਲ ਜਾ ਰਹੇ ਹੈ। ਗਰੀਬ ਨਵਾਜ ਮਹਾਰਾਜ ਜੀ ਦੇ ਸਿੰਘਾਂ ਦੇ ਸਹਿਤ ਸਤਿਗੁਰਾਂ ਦੇ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਸੀ ਭਾਈ ਦਿਆਲ ਦਾਸ ਜੀ ਨੇ। ਸਾਧ ਸੰਗਤ ਜੀ, ਨਿਗੁਰਾ ਜਾਣ ਕਰਕੇ ਮਹਾਰਾਜ ਜੀ ਨੇ ਪ੍ਰਸ਼ਾਦਾ ਨਹੀਂ ਸੀਗਾ ਛਕਿਆ, ਕਿਉਂਕਿ ਇਹ ਗੁਰੂ ਵਾਲਾ ਨਹੀਂ ਸੀ ਬਣਿਆ। ਤੇ ਬਾਰ-ਬਾਰ ਕਹੀ ਜਾਂਦਾ ਸੀ, ਮਹਾਰਾਜ ਮੈਂ ਕਿਹੜਾ ਕੋਈ ਨਸ਼ਾ ਕਰਦਾ, ਮੈਂ ਕੋਈ ਨਸ਼ੇ ਦਾ ਸੇਵਨ ਨਹੀਂ ਕਰਦਾ, ਕੋਈ ਪਤਿਤ ਵੀ ਨਹੀਂ ਹਾਂ, ਸਾਬਤ ਸੂਰਤ ਹਾਂ, ਤੇ ਪ੍ਰਸ਼ਾਦਾ ਕਿਉਂ ਨਹੀਂ ਆਪ ਦੀ ਛਕਦੇ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਹੁਣ ਮਰਜ਼ਾਦਾ ਹੈ, ਗੁਰੂ ਵਾਲੇ ਬਣਨਾ ਪਵੇਗਾ, ਅੰਮ੍ਰਿਤ ਪਾਨ ਕਰਨਾ ਪਵੇਗਾ। ਤੇ ਸਾਧ ਸੰਗਤ ਜੀ, ਮਨ ਬੜਾ ਨਿਰਾਸ਼ਾ ਹੋਇਆ। ਫਿਰ ਸਿੱਖ ਨੇ ਕਿਹਾ ਕਿ ਸਤਿਗੁਰੂ ਜੀ ਬੜੇ ਦਿਆਲਤਾ ਵਾਲੇ ਹੈ, ਜ਼ਰੂਰ ਤੇਰੀ ਬੇਨਤੀ ਸੁਣਨਗੇ, ਤੂੰ ਗੱਡਿਆਂ ਤੇ ਲੱਦ ਲੈ ਤੇ ਲੰਗਰ ਨਾਲ ਦਾ ਨਾਲ ਹੀ ਲਈ ਚੱਲ, ਜਿੱਥੇ ਜਿੱਥੇ ਮਹਾਰਾਜ ਪੜਾ ਕਰਨਗੇ ਤੂੰ ਬੇਨਤੀਆਂ ਕਰੀ ਜਾਵੇਂ। ਆਪਣੇ ਨਗਰ ਤੋਂ ਬੇਨਤੀਆਂ ਕਰਦਾ ਕਰਦਾ ਚਲਾ ਗਿਆ। ਜਦੋਂ ਦਮਦਮਾ ਸਾਹਿਬ ਪਹੁੰਚੇ, ਫਿਰ ਆਖਰਕਾਰ ਬਚਨ ਮੰਨ ਕੇ ਪਰਿਵਾਰ ਸਮੇਤ ਅੰਮ੍ਰਿਤ ਪਾਨ ਕੀਤਾ 50 ਪਿਆਰਿਆਂ ਤੋਂ। ਤੇ ਰਾਤ ਦੇ ਸਮੇਂ ਸੁੱਤਿਆ ਹੋਇਆ ਬੜੇ ਭੈੜੇ ਜਿਹੇ ਸੁਪਨੇ ਆਏ, ਕਦੇ ਸੱਪਾਂ ਦੀਆਂ ਜੂਨਾਂ ਵਿੱਚ, ਕਦੇ ਵਿਛੂਆਂ ਠੂਆਂ ਦੀਆਂ ਟੇਢੀਆਂ ਜੂਨਾਂ ਦੇ ਵਿੱਚ ਭਟਕਦਾ ਹੋਇਆ ਤਬਕਦਿਆ ਰਾਤ ਭਰ। ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ, ਤੇ ਆ ਕੇ ਨਮਸਕਾਰ ਕੀਤੀ, ਮੁਖ ਬੜਾ ਮੁਰਝਾਇਆ ਹੋਇਆ ਸੀਗਾ। ਅੰਤਰਜਾਮੀ ਮਹਾਰਾਜ ਸਾਹਿਬ ਜੀ ਨੇ ਪੁੱਛਿਆ ਕਿ ਭਾਈ ਦਿਆਲ ਸਿੰਘ ਕੀ ਕਾਰਨ ਹੈ, ਮੁਖ ਬੜਾ ਮੁਰਝਾਇਆ ਹੋਇਆ। ਕਹਿਣ ਲੱਗਾ, ਮਹਾਰਾਜ ਚੰਗਾ ਮੈਨੂੰ ਅੰਮ੍ਰਿਤ ਛਕਾਇਆ, ਬੜੇ ਮਹਾਰਾਜ ਭੈੜੇ ਜੀ ਸੁਪਨੇ ਆਉਂਦੇ ਰਹੇ, ਮੈਂ ਤਾਂ ਸਾਰੀ ਰਾਤ ਹੀ ਤਬਕਦਾ ਰਿਹਾ ਸਾਂ, ਕਦੇ ਸੱਪਾਂ ਦੀਆਂ ਜੂਨਾਂ ਵਿੱਚ, ਕਦੇ ਠੂਆਂ ਦੀਆਂ ਮਹਾਰਾਜ ਟੇਢੀਆਂ ਜੂਨਾਂ ਵਿੱਚ ਹੀ ਮੈਂ ਬਾਰ-ਬਾਰ ਭਟਕਦਾ ਰਿਹਾ, ਰਾਤੀ ਸੁੱਤਾ ਪਿਆ।
ਤੇ ਸਤਿਗੁਰੂ ਜੀ ਨੇ ਸਜੇ ਹੋਏ ਦੀਵਾਨ ਦੇ ਵਿੱਚ ਬਚਨ ਕੀਤਾ, ਕਹਿਣ ਲੱਗੇ ਭਾਈ ਦਿਆਲ ਸਿੰਘਾ, ਇਹ ਜਿਹੜੇ ਤੂੰ ਸੁਪਨਾ ਦੇਖੇ ਨਾ ਰਾਤ, ਜਿੰਨੇ ਵੀ ਜਨਮ ਧਾਰਨ ਕੀਤੇ ਫਿਰ ਮੌਤ ਹੋ ਜਾਂਦੀ ਰਹੀ, ਇਹਨੂੰ ਤੂੰ ਜਨਮ ਧਾਰਨ ਕਰਨੇ ਸਨ, ਪਰ ਗੁਰੂ ਵਾਲਾ ਬਣਿਆ, ਸਾਡਾ ਬਚਨ ਮੰਨਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ। ਇਹ ਸਾਰੇ ਦੇ ਸਾਰੇ ਜਿਹੜੇ ਦੁੱਖ ਸਨ ਜੰਮਣ ਮਰਨ ਦੇ, ਟੇਢੀਆਂ ਜੂਨਾਂ ਵਿੱਚ ਪੈਣੇ ਦੇ, ਸੁਪਨੇ ਵਿੱਚ ਹੀ ਭੁਗਤਾ ਦਿੱਤੇ ਹੈ। ਸਾਧ ਸੰਗਤ ਜੀ, ਕਿੰਨੀ ਵੱਡੀ ਵਡਿਆਈ ਹੈ ਮਹਾਰਾਜ ਜੀ ਦੀ ਸ਼ਰਨ ਧਾਰਨ ਕਰਨੇ ਦੀ, ਗੁਰੂ ਵਾਲੇ ਬਣਨੇ ਦੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਆਖ ਰਹੇ ਹੈ, ਐ ਮੇਰੀਏ ਜਿੰਦੇ ਜਨ ਨਾਨਕ ਸਤਿਗੁਰ ਜੋ ਮਿਲੇ, ਮੇਰੀ ਜਿੰਦੜੀਏ ਤਿਨ ਕੇ ਸਭ ਦੁੱਖ ਗਵਾਇਆ ਰਾਮ। ਸਾਰੇ ਦੁਖੜੇ ਉਹਨਾਂ ਦੇ ਮਹਾਰਾਜ ਸਾਹਿਬ ਜੀ ਨੇ ਦੂਰ ਕਰ ਦਿੱਤੇ ਹਨ। ਅਤ ਊਤਮ ਹਰ ਨਾਮ ਹੈ ਮੇਰੀ ਜਿੰਦੜੀਏ, ਐ ਮੇਰੀਏ ਜਿੰਦੜੀਏ, ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਅਤ ਬਹੁਤ ਜ਼ਿਆਦਾ ਉੱਤਮ ਹੈ। ਇਤਨਾ ਜ਼ਿਆਦਾ ਉੱਤਮ ਹੈ ਕਿ ਪਰਮੇਸ਼ਰ ਦੇ ਨਾਮ ਦੀ ਬਰਾਬਰਤਾ ਕੋਈ ਕਰ ਹੀ ਨਹੀਂ ਸਕਦਾ। ਸਭ ਤੋਂ ਵੱਡਾ ਤੇ ਪਰਮ ਹੈ। ਜਿਵੇਂ ਪਰਮਾਤਮਾ ਦੀ ਸਰੂਪ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ, ਤੇ ਮਹਾਰਾਜ ਜੀ ਨੇ ਆਪਣੇ ਸਰੂਪ ਦੇ ਨਾਲੋਂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਕਿ ਸਾਡੇ ਸਰੂਪ ਦੇ ਨਾਲੋਂ ਨਾਮ ਪਰਮੇਸ਼ਰ ਦਾ ਵੱਡਾ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਜੇ ਪਰਮੇਸ਼ਰ ਦੀ ਬਰਾਬਰਤਾ ਨਹੀਂ ਕੋਈ ਕਰ ਸਕਦਾ, ਤੇ ਪਰਮੇਸ਼ਰ ਦੇ ਨਾਮ ਦੀ ਬਰਾਬਰਤਾ ਕਿਵੇਂ ਕੋਈ ਕਰ ਲਵੇਗਾ, ਜੋ ਪਰਮਾਤਮਾ ਦੇ ਨਾਲੋਂ ਵੀ ਉੱਚਾ ਹੈ। ਗਰੀਬ ਨਵਾਜ ਹਜੂਰ ਕਹਿੰਦੇ, ਐ ਮੇਰੀ ਜਿੰਦੜੀਏ, ਪਰਮੇਸ਼ਰ ਦਾ ਨਾਮ ਅਤ ਉੱਤਮ, ਬਹੁਤ ਜ਼ਿਆਦਾ ਉੱਤਮ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ ਹੈ। ਜਿਤ ਜਪਿਆ ਪਾਪ ਗਵਾਤੇ RAM, ਜਿਸ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਪਾਪ ਗਵਾਚ ਜਾਂਦੇ ਆ, ਅਭਾਵ ਹੋ ਜਾਂਦੇ ਹਨ। ਜਿਹੜੇ ਪਾਪ ਕਦੇ ਖਹਿੜਾ ਨਹੀਂ ਨਾ ਛੱਡਦੇ ਜੀਵ ਦਾ, ਜਿੰਨੀ ਦੇਰ ਤੱਕ ਸਾਧ ਸੰਗਤ ਜੀ ਉਹ ਪਾਪ ਕਰਮਾਂ ਦਾ ਫਲ ਭੋਗ ਨਹੀਂ ਲੈਂਦਾ, ਜ਼ਿੰਦਗੀ ਦੇ ਵਿੱਚ ਜਿੰਨੀ ਦੇਰ ਤੱਕ ਉਹਨਾਂ ਦਾ ਫਲ ਨਹੀਂ ਮਿਲ ਜਾਂਦਾ ਕੀਤੇ ਹੋਏ ਪਾਪ ਕਰਮਾਂ ਦਾ, ਉਨੀ ਦੇਰ ਤੱਕ ਕਦੇ ਖਹਿੜਾ ਛੱਡਦੇ ਨਹੀਂ ਹੈ, ਪਰਛਾਵੇਂ ਦੀ ਤਰ੍ਹਾਂ ਨਾਲ ਹੀ ਤੁਰੇ ਜਾਂਦੇ ਹੈ। ਵੇਦਾਂਤ ਦਾ ਇੱਕ ਬਚਨ ਹੈ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਦਾਂ ਦੀ ਇਹਨਾਂ ਦੀ ਗਤੀ ਹੈ, ਇੰਨੇ ਬਲ ਵਾਲੇ ਕਰਮ ਹਨ ਕਿ ਉਹਨਾਂ ਚਿਰ ਜੀਵ ਦਾ ਖਹਿੜਾ ਛੱਡਦੇ ਨਹੀਂ। ਕਹਿੰਦੇ ਜਿਵੇਂ ਮਨੁੱਖ ਤੁਰਦਾ, ਤਿਵੇਂ ਪਰਛਾਵਾਂ ਉਹਦਾ ਨਾਲ ਹੀ ਤੁਰਿਆ ਜਾਂਦਾ। ਇਸੇ ਪ੍ਰਕਾਰ ਜੀਵ ਦੇ ਕੀਤੇ ਹੋਏ ਪਾਪ ਕਰਮ, ਚੰਗੇ ਮੰਦੇ ਕਰਮ ਨਾਲ ਹੀ ਤੁਰੇ ਜਾਂਦੇ ਐ। ਜਿੰਨੀ ਦੇਰ ਤੱਕ ਫਲ ਨਹੀਂ ਭੋਗਦਾ, ਉਨੀ ਦੇਰ ਤੱਕ ਖਹਿੜਾ ਨਹੀਂ ਛੱਡਦੇ। ਪਰ ਪਰਮੇਸ਼ਰ ਦਾ ਨਾਮ ਹੈ ਜੋ ਇਹਨਾਂ ਪਾਪ ਕਰਮਾਂ ਤੋਂ ਵੀ ਖਹਿੜਾ ਛੁਡਾ ਦਿੰਦਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਹੈ, ਫਿਰ ਇਹ ਪੰਕਤੀ ਪੜੋ ਜੀ। ਅਤ ਊਤਮ ਹਰ ਨਾਮ ਹੈ ਮੇਰੀ ਜਿੰਦੜੀਏ, ਐ ਮੇਰੀ ਇਹ ਜਿੰਦੜੀਏ, ਪਰਮੇਸ਼ਰ ਦਾ ਨਾਮ ਬਹੁਤ ਉੱਚਾ ਹੈ। ਜਿਤ ਜਪਿਆ ਪਾਪ ਗਵਾਤੇ RAM, ਜਿਸ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਪਾਪ ਗਵਾਤ ਜਾਂਦੇ ਆ, ਅਭਾਵ ਹੋ ਜਾਂਦੇ ਆ, ਸਭ ਨਸ਼ਟ ਹੋ ਜਾਂਦੇ ਹਨ। ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ, ਹਜੂਰ ਕਹਿੰਦੇ ਹਨ ਪੂਰੇ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਹੈ, ਜਿਨ੍ਹਾਂ ਪਾਪੀਆਂ ਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਉਹ ਵੀ ਪਵਿੱਤਰ ਬਣ ਗਏ ਹੈ। ਪਤਿਤ ਪਵਿੱਤਰ ਕੀਏ ਮੇਰੀ ਜਿੰਦੜੀਏ, ਮਹਾਰਾਜ ਸਾਹਿਬ ਜੀ ਕਹਿੰਦੇ ਆ ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ, ਤਰਸ ਕਰਕੇ, ਤਰੁੱਟ ਕਰਕੇ ਜਿਨ੍ਹਾਂ ਪਾਪੀਆਂ ਦੇ ਵੀ ਦਇਆ ਕਰ ਦਿੱਤੀ ਹੈ ਨਾ, ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਉਹਨਾਂ ਨੂੰ ਪਵਿੱਤਰ ਬਣਾ ਦਿੱਤਾ ਹੈ, ਨਿਰਮਲ ਹਿਰਦੇ ਵਾਲੇ ਕਰ ਦਿੱਤਾ ਹੈ। ਚਾਹੋ ਕੁੰਡੀ ਚਾਹੋ ਜੁਗ ਜਾਤੇ RAM, ਉਹ ਚੌਹਾਂ ਕੁੰਟਾਂ ਦੇ ਵਿੱਚ, ਚੌਹਾਂ ਪਾਸਿਆਂ ਤੇ ਕਿਸੇ ਵੀ ਪਾਸੇ ਮਹਾਰਾਜ ਕਹਿੰਦੇ ਦੇਖ ਲਓ, ਸਾਰੀਆਂ ਥਾਵਾਂ ਤੇ ਜਾਣੇ ਜਾ ਰਹੇ ਆ। ਅੱਜ ਵੀ ਉਹਨਾਂ ਨੂੰ ਜਾਣਿਆ ਜਾ ਰਿਹਾ ਹੈ। ਭਾਵੇਂ ਸਾਧ ਸੰਗਤ ਜੀ ਜਨਮ ਨੀਵੀਂ ਜਾਤ ਦੇ ਵਿੱਚ ਹੋਇਆ, ਭਾਵੇਂ ਪਹਿਲਾ ਜੀਵਨ ਬੜਾ ਹੀ ਦੁਰਾਚਾਰੀ ਸੀ, ਪਾਪ ਕਰਮ ਕਰਦੇ ਰਹੇ ਸਨ, ਪਰ ਜੇ ਜ਼ਿੰਦਗੀ ਵਿੱਚ ਠੋਕਰ ਲੱਗੀ ਹੈ, ਪਾਪ ਕਰਮਾਂ ਤੋਂ ਤੋਬਾ ਕਰ ਲਈ, ਪਰਮਾਤਮਾ ਦਾ ਨਾਮ ਜਪਿਆ, ਤੇ ਸਾਧ ਸੰਗਤ ਅੱਜ ਸਾਰੇ ਜੱਗ ਦੇ ਪੂਜਣ ਯੋਗ ਹੋ ਗਏ ਹੈ। ਵਾਲਮੀਕ ਬਟਵਾਰਾ ਜੀ ਦਾ ਜੀਵਨ ਪੜ੍ਹਦੇ ਹਨ, ਪਹਿਲਾਂ ਠੱਗੀਆਂ ਮਾਰਦੇ ਔਰ ਇਸ ਪ੍ਰਕਾਰ ਹੱਤਿਆ ਕਰਦੇ, ਹੱਥ ਵਿੱਚ ਗੰਡਾਸੀ ਹਰ ਸਮੇਂ ਰੱਖਿਆ ਕਰਦਾ ਸੀ। ਜੀਵ ਨੂੰ ਬਾਅਦ ਵਿੱਚ ਮਾਰਨਾ
ਜੇ ਬਾਅਦ ਵਿੱਚ ਫੁੱਲਣੀ, ਪਹਿਲਾਂ ਉਹਨੂੰ ਗੰਡਾਸੀ ਦੇ ਨਾਲ ਮਾਰਨਾ, ਉਹਦੀ ਹੱਤਿਆ ਕਰ ਦੇਣੀ, ਬਾਅਦ ਵਿੱਚ ਖੀਸਾ ਫੁੱਲਣਾ, ਕੀ ਨਿਕਲਦਾ ਕੀ ਹੈ? ਭਾਵੇਂ ਨਿਕਲੇ ਕੁਝ ਵੀ ਨਾ, ਪਰ ਮਾਰ ਜ਼ਰੂਰ ਦੇਣਾ। ਇਦਾਂ ਦਾ ਜੀਵਨ ਸੀਗਾ ਵਾਲਮੀਕ ਜੀ ਦਾ। ਪਰ ਜਦੋਂ ਪੂਰਨ ਮਹਾਂਪੁਰਖ ਸੰਤਾਂ ਦੀ ਸੰਗਤ ਮਿਲੀ ਹੈ ਜੀਵਨ ਦੇ ਅੰਦਰ, ਤਾਂ ਹੀ ਕਹਿੰਦੇ ਆ ਕਿ ਬੰਦਗੀ ਕਰਨ ਵਾਲੇ ਦੀ ਕਿਤੇ ਸੰਗਤ ਮਿਲ ਜਾਵੇ ਨਾ, ਮਨੁੱਖ ਦਾ ਜੀਵਨ ਸਵਰ ਜਾਂਦਾ। ਕਿੱਥੇ ਜੀਵਾਂ ਦੀ ਹੱਤਿਆ ਕਰਨੀ, ਜੀਵਾਂ ਨੂੰ ਸਾਧ ਸੰਗਤ ਜੀ ਗੰਡਾਸੇ ਦੇ ਨਾਲ ਮਾਰਦੇ ਰਹਿਣਾ, ਰਾਹ ਮਾਰੀ ਕਰਨੀ, ਤੇ ਕਿੱਥੇ ਪਰਮੇਸ਼ਰ ਦੇ ਭਜਨੀਕ ਬਣ ਜਾਣਾ, ਬੰਦਗੀ ਕਰਨੀ। ਇਹ ਬੰਦਗੀ ਵਾਲਿਆਂ ਦੀ ਸੰਗਤ ਦੀ ਬਦੌਲਤ ਹੀ ਹੋਇਆ ਸੀਗਾ। ਦੇਵਨਿਤ ਨਾਲ ਮਹਾਂਪੁਰਖ ਆਏ, ਉਹਨਾਂ ਨੂੰ ਵੀ ਗੰਡਾਸੀ ਕੱਢ ਕੇ ਕਹਿੰਦਾ ਵੀ ਜੋ ਵੀ ਤੁਹਾਡੇ ਕੋਲ ਹੈਗਾ ਮੈਨੂੰ ਦੇ ਦਿਓ। ਕਹਿੰਦੇ ਭਲਿਆ ਸਾਡੇ ਕੋਲ ਕੀ ਹੈ? ਸਾਧ ਸੰਗਤ ਜੀ ਬੇਪਰਵਾਹ ਸੁਭਾਅ ਦੇ ਮਹਾਂਪੁਰਖ ਸਨ ਮਹਾਤਮਾ। ਕਹਿੰਦੇ ਸਾਡੇ ਕੋਲ ਕੀ ਹੈ? ਕੁਝ ਵੀ ਨਹੀਂ ਹੈ। ਆ ਲੋਟਾ ਹੈ ਤੇ ਗੇਰੂ ਦੇ ਕੱਪੜੇ ਤਨ ਤੇ ਪਾਏ ਹੈ। ਕਹਿੰਦੇ ਮੇਰੀ ਮਾਂ ਬੜੀ ਸਿਆਣੀ, ਉਹ ਕੱਪੜੇ ਲਾ ਕੇ ਦੇ ਦਿਓ, ਕਿਸੇ ਨਾ ਕਿਸੇ ਕੰਮ ਉਹਨੇ ਵਰਤ ਲੈਣੇ। ਕੱਪੜੇ ਲਵਾਉਣ ਤੱਕ ਵੀ ਤਿਆਰ ਹੋ ਗਿਆ ਸੀ। ਤੇ ਫਿਰ ਪੂਰਬ ਲੈ ਦਾ ਕੋਈ ਭਾਗ ਜਾਗਿਆ, ਉਹ ਬੰਦਗੀ ਕਰਨ ਵਾਲੇ ਮਹਾਤਮਾ ਨੇ ਬਚਨ ਕੀਤਾ। ਕਹਿੰਦੇ ਸਾਡਾ ਇੱਕ ਬਚਨ ਸੁਣ, ਜਿਨ੍ਹਾਂ ਦੇ ਕਰਕੇ ਤੂੰ ਪਾਪ ਕਰਮ ਕਰਦਾ, ਇੱਕ ਵਾਰ ਉਹਨਾਂ ਨੂੰ ਪੁੱਛ ਕੇ ਆ, ਅੰਤ ਸਮੇਂ ਤੇਰੇ ਸਹਾਇਕ ਹੋਣਗੇ। ਕਹਿੰਦਾ ਜੀ ਮੈਂ ਨਹੀਂ ਤੁਹਾਡੀਆਂ ਗੱਲਾਂ ਵਿੱਚ ਆਉਣਾ, ਮੈਨੂੰ ਤੁਸੀਂ ਏਦਾਂ ਪਰਚਾ ਕੇ ਤੇ ਆਪ ਕਿਤੇ ਦੌੜ ਜਾਣ, ਭੱਜ ਜਾਓਗੇ, ਮੈਂ ਨਹੀਂ ਤੁਹਾਡੀਆਂ ਗੱਲਾਂ ਵਿੱਚ ਆਉਣ ਵਾਲਾ। ਕਹਿੰਦੇ ਨਹੀਂ ਨਹੀਂ, ਅਸੀਂ ਜਾਮਨ ਰਹੀ, ਇੱਥੇ ਰਹਾਂਗੇ। ਤੇ ਬੰਦਗੀ ਕਰਨ ਵਾਲਿਆਂ ਦੇ ਵਚਨ ਸਨ, ਮਨ ਤੇ ਅਸਰ ਹੋਇਆ। ਪਰਿਵਾਰ ਨੂੰ ਜਾ ਕੇ ਪੁੱਛਿਆ, ਮਾਤਾ ਪਿਤਾ ਨੂੰ ਪੁੱਛਿਆ ਕਿ ਮੈਂ ਹੱਤਿਆ ਕਰਦਾ, ਪਾਪ ਕਰਮ ਕਰਦਾ, ਬੜੇ ਮਾੜੇ ਕਰਮ ਕਰਦਾ, ਕਿ ਤੁਸੀਂ ਮੇਰੇ ਸਹਾਇਕ ਬਣੋਗੇ? ਕਹਿੰਦੇ ਨਾ, ਅਸੀਂ ਕਿਉਂ ਤੇਰੇ ਸਹਾਇਕ ਬਣਨਾ? ਅਸੀਂ ਤੈਨੂੰ ਜਨਮ ਦਿੱਤਾ, ਪਾਲਿਆ, ਵੱਡਾ ਕੀਤਾ, ਹੁਣ ਤੇਰਾ ਫਰਜ਼ ਬਣਦਾ ਜਿਵੇਂ ਮਰਜ਼ੀ ਕਮਾਈ ਕਰਕੇ ਲਿਆ। ਫਿਰ ਸਾਧ ਸੰਗਤ ਜੀ ਪੁੱਤਰ ਨੂੰ ਪੁੱਛਿਆ, ਆਪਣੀ ਘਰਵਾਲੀ ਨੂੰ ਪੁੱਛਿਆ, ਸਭ ਨੇ ਸਿਰ ਫੇਰ ਦਿੱਤਾ। ਤੇ ਪਰਿਵਾਰ ਦੇ ਜਿਹੜੇ ਬੋਲ ਸਨ, ਤੀਰ ਦੀ ਤਰ੍ਹਾਂ ਹਿਰਦੇ ਨੂੰ ਵਿੰਨ ਗਏ। ਫਿਰ ਭੱਜਾ ਹੋਇਆ ਆਇਆ, ਨੇਤਰਾਂ ਵਿੱਚੋਂ ਜਲ ਵਗਦਾ ਪਿਆ। ਮਹਾਤਮਾ ਉੱਥੇ ਹੀ ਖਲੋਤੇ ਸਨ, ਪਤਾ ਸੀ ਜ਼ਰੂਰ ਆਵੇਗਾ। ਕਿਰਪਾ ਦੇ ਬਚਨ ਕਰ ਦਿੱਤੇ ਸਨ, ਪਤਾ ਸੀ ਕਿ ਇਹਨੇ ਹੁਣ ਜ਼ਰੂਰ ਮੁੜ ਕਰਕੇ ਵਾਪਸ ਆਉਣਾ। ਆ ਕੇ ਚਰਨਾਂ ਤੇ ਸੀਸ ਰੱਖਿਆ, ਕਹਿੰਦੇ ਮਹਾਰਾਜ ਕਿਰਪਾ ਕਰੋ। ਐ ਮਹਾਤਮਾ ਜੀ, ਪਹਿਲਾਂ ਜੋ ਜੀਵਨ ਦੇ ਵਿੱਚ ਭੁੱਲਾਂ ਹੋ ਗਈਆਂ ਨੇ, ਉਹਨਾਂ ਭੁੱਲਾਂ ਨੂੰ ਬਖਸ਼ਾਉਣ ਦੇ ਵਾਸਤੇ ਮੈਨੂੰ ਜੁਗਤੀ ਦੱਸੋ। ਫਿਰ ਸ਼ੂਦਰ ਜਾਣ ਕੇ ਰਾਮ ਦੀ ਥਾਂ ਤੇ ਮਰਾ ਮਰਾ ਦਾ ਉਪਦੇਸ਼ ਦਿੱਤਾ ਸੀ ਕਿ ਆਪੇ ਰਾਮ ਬਣ ਜਾਣਾ, ਮਰਾ 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 ਕਰੀ ਜਾਵੇਗਾ। ਤੇ ਇੰਨਾ ਲੰਬੇਰਾ ਸਮਾਂ ਤਪ ਕੀਤਾ, ਜੰਗਲ ਵਿੱਚ ਬੈਠ ਕਰਕੇ ਵਰਮੀ ਸਰੀਰ ਦੇ ਉੱਪਰ ਜੰਮ ਗਏ ਸੀਗੇ ਤੇ ਜੱਗ ਦੇ ਪੂਜਣ ਯੋਗ ਹੋ ਗਏ ਹੈ। ਜਿਨ੍ਹਾਂ ਨੇ ਨਾਮ ਜਪਿਆ, ਕ੍ਰਿਸ਼ਨ ਭਗਵਾਨ ਜੀ ਨੇ ਚਰਨ ਸਾਫ਼ ਕਰਨ ਦੀ ਸੇਵਾ ਕੀਤੀ ਸੀਗੀ। ਜਦੋਂ ਸਾਧ ਸੰਗਤ ਜੀ ਪਾਂਡਵਾਂ ਨੇ ਜੋ ਜਗ ਕਰਨਾ ਕੀਤਾ, ਜਗ ਦੀ ਸੰਪੂਰਨਤਾ ਨਹੀਂ ਸੀ ਹੁੰਦੀ। ਫਿਰ ਦ੍ਰੋਪਦਾ ਨੇ ਆ ਕਰਕੇ ਬੇਨਤੀ ਕੀਤੀ ਸੀ, ਤੇ ਜਦੋਂ ਵਾਲਮੀਕ ਜੀ ਨੂੰ ਲਿਆਂਦਾ ਤੇ ਕ੍ਰਿਸ਼ਨ ਭਗਵਾਨ ਜੀ ਨੇ ਆਪ ਚਰਨ ਧੋਣ ਦੀ ਸੇਵਾ ਕੀਤੀ ਕਿ ਪੂਰਨ ਮਹਾਪੁਰਖ ਹੈ, ਸਾਧੂ ਹੈ। ਕਿੱਥੇ ਸਾਧ ਸੰਗਤ ਜੀ ਪਹਿਲਾਂ ਪਾਪ ਕਰਮ ਕਰਨੇ, ਕਿਤੇ ਭਜਨ ਬੰਦਗੀ ਕਰ ਕਰਕੇ ਜਗਤ ਦੇ ਪੂਜਣ ਹੋ ਜਾਣਾ, ਪੂਜਣ ਯੋਗ ਹੋ ਗਏ। ਉਹ ਪਰਮੇਸ਼ਰ ਦੇ ਨਾਮ ਕਰਕੇ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ, ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ। ਐ ਮੇਰੀ ਜਿੰਦੇ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰਾਂ ਨੇ ਜਿਨ੍ਹਾਂ ਨੂੰ ਪਾਪੀਆਂ ਨੂੰ ਪਵਿੱਤਰ ਕਰ ਦਿੱਤਾ ਹੈ। ਚਾਹ ਕੁੰਡੀ ਚਾਹ ਜੁਗ ਜਾਤੇ ਰਾਮ, ਚੌਹਾਂ ਕੁੰਟਾਂ ਵਿੱਚ, ਚੌਹਾਂ ਪਾਸਿਆਂ ਦੇ ਕਿਸੇ ਵੀ ਸੰਸਾਰ ਦੇ ਕੋਨੇ ਤੇ ਚਲੇ ਜਾਓ, ਉਹ ਸਭ ਥਾਵਾਂ ਤੇ ਜਾਣੇ ਜਾਂਦੇ। ਅੱਜ ਵੀ ਉਹਨਾਂ ਦਾ ਨਾਮ, ਉਹਨਾਂ ਦਾ ਪ੍ਰਤਾਪ ਉਸੇ ਤਰ੍ਹਾਂ ਹੈ। ਹਉਮੈ ਮੈਲ ਸਭ ਉਤਰੀ ਮੇਰੀ ਜਿੰਦੜੀਏ। ਐ ਮੇਰੀ ਜਿੰਦੇ ਹਉਮੈ ਦੀ ਅਤੇ ਪਾਪ ਕਰਮਾਂ ਦੀ ਮੈਲ ਸਭ ਉਤਰ ਗਈ ਹੈ। ਹਰ ਅੰਮ੍ਰਿਤ ਹਰ ਸਰਨਾਤੇ ਰਾਮ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਤ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਅੰਮ੍ਰਿਤ ਰੂਪੀ ਜਲ ਦੇ ਵਿੱਚ ਮਨ ਦਾ ਇਸ਼ਨਾਨ ਕਰਵਾ ਲਿਆ। ਪੂਰਬਲੇ ਪਾਪ ਕਰਮਾਂ ਦੀ, ਹਉਮੈ ਦੀ, ਮਹਾਰਾਜ ਕਹਿੰਦੇ ਬਦਬੂ ਸਭ ਉਹਨਾਂ ਦੀ ਉਤਰ ਗਈ ਹੈ। ਪ੍ਰਤੱਖ ਵੀ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਸਰੋਵਰ ਦੇ ਵਿੱਚ ਕੋਈ ਭਾਵਨਾ ਦੇ ਨਾਲ ਇਸ਼ਨਾਨ ਕਰ ਲਵੇ, ਸਾਧ ਸੰਗਤ ਜੀ ਕਿੰਨੇ ਕਿੰਨੇ ਦੁੱਖੜੇ ਜਿਹੜੇ ਪੂਰਬਲੇ ਪਾਪ ਕਰਮਾਂ ਕਰਕੇ ਜਿਹੜੇ ਦੁੱਖ ਚੰਬੜਦੇ ਆ ਨਾ,
ਜਿਹੜੇ ਜਿਹੜੇ ਕੋਈ ਦੁੱਖ ਹੈ ਉਹ ਕਰਮਾਂ ਕਰਕੇ ਹੀ ਹੈ ਨਾ, ਕਰਮਾਂ ਦਾ ਹੀ ਜਿਹੜਾ ਫਲ ਦਿੰਦੇ ਪਏ ਹੈ ਨਾ। ਤੇ ਮਹਾਰਾਜ ਸਤਿਗੁਰੂ ਜੀ ਕਿੰਨੇ ਕਿੰਨੇ ਭਿਆਨਕ ਰੋਗਾਂ ਨੂੰ, ਉਹਨਾਂ ਦੁੱਖਾਂ ਨੂੰ ਕੱਟ ਦਿੰਦੇ ਆ। ਕਿੰਨੇ ਕਿੰਨੇ ਬੁਰੇ ਕਰਮਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੂਰ ਕਰ ਦਿੰਦੇ ਆ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ। ਮਹਾਰਾਜ ਜੀ ਨੇ ਕਿੰਨੇ ਸਾਧ ਸੰਗਤ ਜੀ ਬਚਨ ਉਚਾਰਨ ਕੀਤੇ ਹੈ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਰ ਅੰਮ੍ਰਿਤ ਹਰ ਸਰ ਨਾਤੇ ਰਾਮ। ਜਿਹੜੇ ਪ੍ਰਤੱਖ ਵੀ ਔਰ ਸਤ ਸੰਗਤ ਰੂਪੀ ਸਰੋਵਰ ਤੇ ਆ ਕੇ ਵੀ ਜਿਨ੍ਹਾਂ ਨੇ ਨਾਮ ਅੰਮ੍ਰਿਤ ਜਲ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਵਾਇਆ ਹੈ, ਉਹ ਪਾਪੀ ਵੀ ਪਵਿੱਤਰ ਹੋ ਗਏ ਹਨ। ਅਪਰਾਧੀ ਪਾਪੀ ਉਦਰੇ ਮੇਰੀ ਜਿੰਦੜੀਏ। ਇਹ ਮੇਰੀਏ ਜਿੰਦੇ ਜਿਹੜੇ ਅਪਰਾਧ ਕਰਨ ਵਾਲੇ, ਜਿਹੜੇ ਬੁਰੇ ਕਰਮ ਕਰਨ ਵਾਲੇ ਔਰ ਇਸੇ ਪ੍ਰਕਾਰ ਜਿਹੜੇ ਪਾਪ ਕਰਮ ਕਰਨ ਵਾਲੇ ਪਾਪੀ ਸਨ, ਉਹ ਵੀ ਉਧਰ ਗਏ ਐ, ਭਵ ਸਾਗਰ ਤੋਂ ਤਰ ਗਏ ਹਨ। ਜਨ ਨਾਨਕ ਖਿਨ ਹਰ ਰਾਤੇ ਰਾਮ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ। ਜਿਹੜੇ ਖਿਨ ਮਾਤਰ ਸਮੇਂ ਵੀ ਕਿਤੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਇੱਕ ਮਿਕ ਹੋ ਜਾਣਾ ਕੀਤਾ, ਖਿਨ ਮਾਤਰ ਸਮੇਂ ਵਿੱਚ ਵੀ। ਜਿਵੇਂ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਹੈ ਕਿ ਜਿਨ੍ਹਾਂ ਨੇ ਇੱਕ ਛਿਨ ਮਾਤਰ ਸਮਾਂ ਵੀ ਪ੍ਰਮਾਤਮਾ ਦੇ ਨਾਲ ਚਿਤ ਬਿਰਤੀ ਨੂੰ ਜੋੜ ਲਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਕਾਲ ਦੀ ਫਾਹੀ ਵਿੱਚ ਨਹੀਂ ਪੈਣਾ ਪੀਤਾ, ਉਹ ਕਾਲ ਦੀ ਲਪੇਟ ਵਿੱਚ ਨਹੀਂ ਆਏ। ਏਕ ਛਿਨ ਜਿਹ ਇੱਕ ਚਿਤ ਧਿਆਇਓ, ਏਕ ਚਿਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ਨਾ ਆਇਓ। ਉਹ ਕਾਲ ਦੀ ਫਾਹੀ ਵਿੱਚ ਨਹੀਂ ਕਦੇ ਉਹਨਾਂ ਨੂੰ ਪੈਣਾ ਪਿਆ। ਪਰ ਛਿਨ ਜਿਹੜਾ ਹੈ ਇਹ ਸਾਧ ਸੰਗਤ ਜੀ ਬੜਾ ਔਖਾ ਹੈ, ਬੜਾ ਡਾਢਾ ਹੈ। ਛਿਨ ਦੀ ਜਿਹੜੀ ਪ੍ਰਾਪਤੀ ਕਰਨੀ ਹੈ ਬੜੀ ਔਖੀ ਹੈ। ਚਿੱਤ ਦੀ ਇਕਾਗਰਤਾ ਬਣਾਉਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ ਤਾਂ ਚਿੱਤ ਦੀ ਇਕਾਗਰਤਾ ਬਣਦੀ ਹੈ। ਨਹੀਂ ਤੇ ਛਿਨ ਜਿੰਨਾ ਛੋਟਾ ਹੈ ਉਹਨਾਂ ਵਿਸ਼ਾਲ ਵੀ ਹੈ। ਜੇ ਵਿਚਾਰ ਕੀਤੀ ਜਾਵੇ ਤੇ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ। ਜਿੰਨਾ ਛਿਨ ਛੋਟਾ ਹੈ ਉਹਨਾਂ ਵਿਸ਼ਾਲ ਵੀ ਬਹੁਤ ਜ਼ਿਆਦਾ ਹੈ। ਵਿਸ਼ਾਲ ਇਸ ਕਰਕੇ ਪ੍ਰਾਪਤ ਨਹੀਂ ਹੁੰਦਾ, ਡਾਢਾ ਇਸ ਕਰਕੇ ਹੈ ਥੋੜੀ ਕੀਤਿਆਂ ਮਿਲਦਾ ਨਹੀਂ ਹੈ। ਤੇ ਸਾਧ ਸੰਗਤ ਜੀ ਜੇ ਮਿਲ ਜਾਂਦਾ ਹੈ ਤੇ ਉਸੇ ਸਮੇਂ ਮਿਲ ਜਾਂਦਾ ਹੈ। ਇਸ ਕਰਕੇ ਜਿੰਨਾ ਛੋਟਾ ਹੈ ਉਹਨਾਂ ਵਿਸ਼ਾਲ ਵੀ ਬਹੁਤ ਵੱਡਾ ਹੈ, ਬੜਾ ਡਾਢਾ ਹੈ। ਗੁਰੂ ਕਿਰਪਾ ਕਰੇ ਤਾਂ ਇਸ ਛਿਨ ਦੀ ਪ੍ਰਾਪਤੀ ਹੁੰਦੀ ਹੈ। ਤੇ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਮਹਾਰਾਜ ਕਹਿੰਦੇ ਪਾਪੀ ਵੀ ਤਰ ਗਏ, ਉਹ ਗੁਨਾਹਗਾਰਾਂ ਦਾ ਵੀ ਉਧਾਰ ਕਰ ਦਿੱਤਾ ਹੈ। ਉਹ ਭਵ ਸਾਗਰ ਤੋਂ ਪਾਰ ਹੋ ਗਏ ਨੇ ਜਿਨ੍ਹਾਂ ਨੂੰ ਐਸੇ ਛਿਨ ਦੀ ਪ੍ਰਾਪਤੀ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗਰੀਬ ਨਵਾਜ ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਹਉਮੈ ਮੈਲ ਸਭ ਉਤਰੀ ਮੇਰੀ ਜਿੰਦੜੀਏ। ਹਰ ਅੰਮ੍ਰਿਤ ਹਰ ਸਰ ਨਾਤੇ ਰਾਮ। ਅਪਰਾਧੀ ਪਾਪੀ ਉਦਰੇ ਮੇਰੀ ਜਿੰਦੜੀਏ। ਜਨ ਨਾਨਕ ਖਿਨ ਹਰ ਰਾਤੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।